why was he killed? Why was he abducted? Why was he tortured? And why was he killed? This is the question I want to go at. ਉਹਦਾ ਇੱਕੋ ਰੀਜ਼ਨ ਆ, ਉਸ ਵੇਲੇ ਦੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੇ ਉਸ ਵੇਲੇ ਦੀ ਪੰਜਾਬ ਦੀ ਪੁਲਿਸ ਦੇ ਹੈਡ ਡੀਜੀਪੀ ਕੇਪੀਐਸ ਗਿੱਲ, ਉਹਨਾਂ ਦਾ ਪਬਲਿਕ ਸ਼ਰੇਆਮ ਦੋ ਸਟੇਟਮੈਂਟ ਨੇ, ਹੁਣ ਵੀ ਅਵੇਲੇਬਲ ਨੇ। SBS ਆਸਟ੍ਰੇਲੀਆ ਦਾ ਇੰਟਰਵਿਊ ਤੇ MJ ਅਕਬਰ ਦੇ ਨਾਲ ਇੰਟਰਵਿਊ ਕੀਤਾ ਹੋਇਆ, ਜਿਹਦੇ ਵਿੱਚ ਕੇਪੀਐਸ ਗਿੱਲ ਕਹਿ ਰਿਹਾ ਬਾਰ-ਬਾਰ ਕਿ ਜਿਹੜੇ ਹਿਊਮਨ ਰਾਈਟਸ ਵਾਲੇ ਬੋਲ ਰਹੇ ਨੇ, ਰਿਫਰਿੰਗ ਟੂ ਮਿਸਟਰ ਖਾਲੜਾ, ਇਹ ਪ੍ਰੋਪੇਗੈਂਡਾ ਕਰ ਰਹੇ ਨੇ। ਜਿਨ੍ਹਾਂ ਦੇ ਬਾਰੇ ਕਹਿ ਰਹੇ ਨੇ ਜਿਨ੍ਹਾਂ ਨੂੰ ਮਾਰਤਾ, ਇਹ ਅਮਰੀਕਾ, ਕੈਨੇਡਾ ਤੇ ਯੂਰਪ ਵਿੱਚ ਘੁੰਮ ਰਹੇ ਨੇ। ਹੁਣ ਦੇਖੋ ਪ੍ਰੋਪੇਗੈਂਡਾ ਕਰ ਕੌਣ ਰਿਹਾ ਤੇ ਬੋਲ ਰਿਹਾ ਕਿ ਇਹ ਪ੍ਰੋਪੇਗੈਂਡਾ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਪ੍ਰੋਪੇਗੈਂਡਾ ਨਹੀਂ ਕੀਤਾ, ਸਪੀਚਾਂ ਨਹੀਂ ਦਿੱਤੀਆਂ, ਪਹਿਲਾਂ ਕੰਮ ਕਰਕੇ ਅੰਕੜੇ ਇਕੱਠੇ ਕੀਤੇ ਕਿ 2100 ਬੰਦਿਆਂ ਨੂੰ ਤਿੰਨ ਸ਼ਮਸ਼ਾਨ ਘਾਟਾਂ 'ਚ ਕਿਉਂ ਮਾਰਿਆ, ਤੇ ਪੰਜਾਬ ਦਾ ਡੀਜੀਪੀ ਕਹਿ ਰਿਹਾ ਕਿ ਇਹ ਪ੍ਰੋਪੇਗੈਂਡਾ ਕਰ ਰਹੇ ਨੇ। ਉਹ ਪ੍ਰੋਪੇਗੈਂਡਾ ਜਿਹੜਾ ਸਟੇਟ ਕਰ ਰਹੀ ਆ, ਡੀਜੀਪੀ ਆਫ ਪੰਜਾਬ ਪੁਲਿਸ ਕਰ ਰਿਹਾ, ਉਹ ਪ੍ਰੋਪੇਗੈਂਡਾ ਨੂੰ ਕਾਊਂਟਰ ਕੀਤਾ ਉਹਨਾਂ ਨੇ ਐਵੀਡੈਂਸ ਦੇ ਨਾਲ। ਉਸ ਪ੍ਰੋਪੇਗੈਂਡਾ ਨੂੰ ਕਾਊਂਟਰ ਕੀਤਾ ਫਿਰ ਜਦੋਂ ਉਹਨਾਂ ਨੇ ਆਪਣੀ ਸਪੀਚ ਹੀ ਕੋਖਿਆ ਕਿ ਅਸੀਂ ਅਦਾਲਤਾਂ ਵਿੱਚ ਵੀ ਜਾ ਰਹੇ ਆ, ਅਸੀਂ ਕੋਰਟਾਂ ਵਿੱਚ ਵੀ ਜਾ ਰਹੇ ਆ, ਅਸੀਂ ਮੀਡੀਆ ਕੋਲ ਵੀ ਜਾ ਰਹੇ ਆ, ਅਸੀਂ MPs ਨੂੰ ਵੀ ਮਿਲਦੇ ਆ, ਪੋਲੀਟੀਸ਼ੀਅਨਸ ਨੂੰ ਵੀ ਮਿਲ ਰਹੇ ਆ, ਬਟ ਇਵੈਂਚੁਅਲੀ ਆਖਰੀ ਅਦਾਲਤ ਹੁੰਦੀ ਹੈ ਪੀਪਲਸ ਕੋਰਟ। ਹੁਣ ਅਸੀਂ ਉੱਥੇ ਵੀ ਜਾ ਰਹੇ ਕਿਉਂਕਿ ਉਹਨਾਂ ਨੇ ਪੀਪਲਸ ਕੋਰਟ ਤੇ ਵੀ ਆ ਗਏ, ਇੰਟਰਨੈਸ਼ਨਲੀ ਵੀ ਆ ਗਏ। ਜਦੋਂ ਵਾਪਸ ਗਏ, ਇਸ ਕਰਕੇ ਉਹਨਾਂ ਨੂੰ ਅਬਡਕਟ ਕੀਤਾ, ਅਗਵਾ ਕੀਤਾ ਜਿਹਨੂੰ ਆਪਾਂ ਆਖਦੇ ਆ, ਇਸ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ, ਟੌਰਚਰ ਵੀ ਕੀਤਾ ਤੇ ਐਕਸਟਰਾ ਜੁਡੀਸ਼ੀਅਲੀ ਉਹਨਾਂ ਦਾ ਮਰਡਰ ਵੀ ਕਰਤਾ, ਜਿਹਨੂੰ ਅਸੀਂ ਸ਼ਹਾਦਤ। ਭਾਈ ਜਸਵੰਤ ਸਿੰਘ ਖਾਲੜਾ ਦਾ ਐਸਟੀਮੇਟ ਕੰਜ਼ਰਵੇਟਿਵ ਸੀ, ਕੋਈ ਪ੍ਰੋਪੇਗੈਂਡਾ ਨਹੀਂ, ਬਿਲਕੁਲ ਠੀਕ ਸੀਗੇ ਉਹ, ਕਿਉਂਕਿ ਹੁਣ ਦੇ ਅੰਕੜੇ ਪੂਰੇ ਪੰਜਾਬ ਦੀ ਸਟੈਟਿਸਟਿਕ ਐਨਾਲਿਸਿਸ ਦੇ ਮੁਤਾਬਕ ਆਲਮੋਸਟ ਲੱਖ ਬਣ ਰਿਹਾ, 97,000 ਐਂਡ ਸਮਥਿੰਗ, ਐਂਡ ਦਿਸ ਰਿਪੋਰਟ ਵਿਲ ਬੀ ਆਊਟ ਵਿਦਨ ਅ ਈਅਰ ਨਾਓ। ਤੋ ਕਹਿਣ ਦਾ ਭਾਵ ਇਹ, ਕਿਉਂਕਿ ਪ੍ਰੋਪੇਗੈਂਡਾ ਸਟੇਟ ਕਰਦਾ, ਕਿਉਂਕਿ ਪ੍ਰੋਪੇਗੈਂਡਾ ਪੁਲਿਸ ਕਰਦੀ ਆ, ਕਿਉਂਕਿ ਪ੍ਰੋਪੇਗੈਂਡਾ ਪੋਲੀਟੀਸ਼ੀਅਨਸ ਕਰ ਰਹੇ ਨੇ ਪੰਜਾਬ ਦੇ, ਇੰਡੀਆ ਦੇ, ਸਿੱਖ ਇਨਕਲੂਡਡ। ਇਹ ਸੱਚ ਆਪਣੇ ਲਈ ਪਛਾਣੋ, ਸੱਚ ਨਾਲ ਆਪਣਾ ਰਿਸ਼ਤਾ ਬਣਾਓ, ਕੱਲਾ ਫਲਸਫਾ ਨਾ ਬਣਾ ਲਿਓ ਜਾਂ ਇਹ ਖੱਬੇ ਪੱਖੀ ਨੇ ਆ, ਇਹ ਮਿਸ਼ਨਰੀ ਨੇ ਆ, ਟਕਸਾਲੀ ਨੇ ਆ, ਜਿਵੇਂ ਅਸੀਂ ਬਣਾ ਲਿਆ ਇਹ ਜੱਥੇਵਾੜੇ ਨੇ। ਏਦਾਂ ਨਹੀਂ ਸੱਚ ਦਾ ਰਿਸ਼ਤਾ ਬਣਦਾ। ਹਨੀ ਤਰੇਹਾ ਨੇ ਮੂਵੀ ਬਣਾਤੀ, ਹੀ ਇਜ਼ ਦਾ ਡਾਇਰੈਕਟਰ ਆਫ ਦ ਮੂਵੀ, ਜਿਹਦਾ ਨਾਂ ਰੱਖਿਆ ਸੀ ਘੱਲੂਘਾਰਾ। ਉਹਦਾ ਨਾਂ ਚੇਂਜ ਕਰਕੇ ਟਿਫ ਦੇ ਵਿੱਚ, ਟੋਰਾਂਟੋ ਦੇ ਵਿੱਚ ਪਿਛਲੇ ਸਾਲ ਦਿਖਾਣੀ ਸੀ, ਉਹਦਾ ਨਾਂ ਰੱਖਿਆ ਪੰਜਾਬ 95। ਉਹ ਨਾ ਟਿਫ ਵਿੱਚ ਦਿਖਾਣ ਦਿੱਤੀ ਸਰਕਾਰ ਨੇ ਜ਼ੋਰ ਪਵਾ ਕੇ, ਨਾ ਇੰਡੀਆ 'ਚ ਰਿਲੀਜ਼ ਹੋਣ ਦਿੱਤੀ। ਹੁਣ ਉਹ ਮੂਵੀ ਵੀ ਕਿਉਂ ਨਹੀਂ ਆਉਣ ਦਿੱਤੀ ਜਾ ਰਹੀ, ਉਹਦਾ ਸਟੇਟਮੈਂਟ ਵੀ ਤੁਹਾਨੂੰ ਹੁਣ ਦੱਸਦਾ। 30 ਸਾਲ ਪਹਿਲਾਂ ਉਹਨਾਂ ਨੂੰ ਅਗਵਾ ਕੀਤਾ ਸੀ, ਕਿਉਂਕਿ ਮੂਵੀ ਵਿੱਚ ਵੀ ਕੋਈ ਪ੍ਰੋਪੇਗੈਂਡਾ ਨਹੀਂ ਮੈਂ ਦੇਖੀ ਹੈ। 100% ਆਈ ਐਮ ਵੈਰੀ ਹਾਰਸ਼ ਕ੍ਰਿਟਿਕ, ਉਹਦੇ ਵਿੱਚ ਜ਼ੀਰੋ ਪ੍ਰੋਪੇਗੈਂਡਾ ਮੂਵੀ ਦੇ ਵਿੱਚ। ਬੰਬੇ ਦੀ ਕੋਰਟ ਦੇ ਵਿੱਚ ਜਿੱਥੇ ਸੈਂਸਰ ਬੋਰਡ ਦਾ ਕੇਸ ਲੱਗਿਆ ਹੋਇਆ, ਜੱਜ ਨੇ ਵੀ ਉਹ ਮੂਵੀ ਦੇਖ ਲਈ, ਕਹਿੰਦਾ ਮੈਨੂੰ ਤਾਂ ਕੋਈ ਆਬਜੈਕਸ਼ਨ ਮਿਲਦੀ ਨਹੀਂ। ਉਹ ਕਹਿੰਦੇ ਇਹਦੇ ਚੋਂ ਪੰਜਾਬ ਪੁਲਿਸ ਵਰਡ ਕੱਢ ਦਿਓ, ਫਿਰ ਸਟੋਰੀ ਕੀ ਬਚੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਇਕੱਤਰ ਹੋਏ ਆ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਨ ਲਈ, ਤੇ ਆਪਾਂ ਮੈਂ ਸਿੱਧਾ ਹੀ ਉੱਥੇ ਫੋਕਸ ਲਿਆਉਣਾ ਚਾਹੁੰਦਾ। ਦੇਖੋ, ਹਰ ਦੁਨੀਆ ਦੇ ਵਿੱਚ ਕੋਈ ਨਾ ਕੋਈ ਮਾਡਲ ਬਣਿਆ ਹੋਇਆ ਜਿਹਨੂੰ ਕੋਈ ਫੋਲੋ ਕਰ ਰਿਹਾ ਹੁੰਦਾ। ਕਈ ਚੀਜ਼ਾਂ ਤੁਹਾਨੂੰ ਜੱਦੀ ਮਿਲਦੀਆਂ ਨੇ ਕਿ ਤੁਸੀਂ ਕਿੱਥੇ ਪੈਦਾ ਹੋਏ, ਕਿੱਦਾਂ ਦਾ ਪਰਿਵਾਰ ਆ, ਕਿੱਦਾਂ ਦਾ ਪਿਛੋਕੜ ਆ। ਕਈ ਚੀਜ਼ਾਂ ਤੁਹਾਨੂੰ ਵਾਤਾਵਰਣ ਦੇ ਦਿੰਦਾ, ਜਿਹੜੇ ਈਕੋਸਿਸਟਮ ਦੇ ਵਿੱਚ ਤੁਸੀਂ ਵੱਡੇ ਹੋ ਰਹੇ ਹੋ, ਪਲ ਰਹੇ ਹੋ। ਕਈ ਚੀਜ਼ਾਂ ਤੁਹਾਡੀ ਟ੍ਰੇਨਿੰਗ ਦਿੰਦੀਆਂ ਨੇ ਤੁਹਾਨੂੰ ਕਿ ਉਸ ਵੇਲੇ ਦੀ ਤੁਹਾਡੀ ਐਜੂਕੇਸ਼ਨ ਕੀ ਆ, ਉਸ ਵੇਲੇ ਦਾ ਸੋਸ਼ੀਓ ਪੋਲੀਟੀਕਲ ਕਲਾਈਮੇਟ ਕੀ ਆ। ਉਹ ਸਾਰਾ ਕੁਝ ਇਕੱਠਾ ਹੋ ਜਾਂਦਾ ਤੇ ਤੁਹਾਡੇ ਵਿੱਚ ਇੱਕ ਇਨਰ, ਅੰਦਰ ਜਾਣ ਦੀ ਸ਼ਕਤੀ ਆਉਂਦੀ ਹੈ, ਜਿਹਨੂੰ ਗੁਰਬਾਣੀ ਦੇ ਲਫ਼ਜ਼ ਕਹਿੰਦੇ ਨੇ ਆਤਮ ਕਰਨਾ। ਫਿਰ ਬੰਦਾ ਆਪਣੇ ਡਿਸੀਜਨ ਨਹੀਂ ਲੈਂਦਾ ਇਕੱਲਾ, ਉਹ ਪ੍ਰਿਪੇਅਰ ਹੋ ਰਿਹਾ ਹੁੰਦਾ ਕਿ ਅਗਲਾ ਕੰਮ ਮੇਰੇ ਕੋਲੋਂ ਗੁਰੂ ਕੀ ਕਰਾਊ। ਇਸ ਨਜ਼ਰੀਏ ਤੋਂ ਜੇ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਦੇਖਣਾ, then we can focus on two words। ਮੈਂ ਇਹਦੇ ਬਾਰੇ ਗੱਲ ਕਰਾਂਗਾ ਕਿ ਇੱਕ ਤਾਂ ਹੈ ਗਲੋਬਲੀ, ਸੱਚ ਦੀ ਗੱਲ ਗਲੋਬਲੀ ਹੁੰਦੀ ਹੈ। ਦਿਸ ਇਜ਼ ਨਾਟ ਐਕਸਕਲੂਸਿਵ ਟੂ ਸਿੱਖਸ ਜਾਂ ਪੰਜਾਬੀਆਂ ਨੂੰ ਜਾਂ ਕੈਨੇਡੀਅਨਸ ਨੂੰ, ਜਿਹਨੂੰ ਅਸੀਂ ਟਰੂਥ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਬਟ ਬਾਣੀ ਦੇ ਵਿੱਚ ਜਦ ਸੱਚ ਆਉਂਦਾ, ਉਹ ਕੱਲਾ ਸੱਚ ਬੋਲਣ ਲਈ ਨਹੀਂ ਆ ਰਿਹਾ, ਉਹ ਹੈ ਕਿ ਜੋ ਸਦੀ ਵੀ ਹੈ, ਜੋ ਇਟਰਨਲ ਆ, ਜੋ ਕਨਸਟੈਂਟ ਆ, ਸਦਾ ਸਥਿਰ ਰਹਿਣ ਵਾਲਾ। ਹੁਣ ਸੱਚ ਦੀ ਗਵਾਹੀ ਭਰਨੀ ਤਾਂ ਬਹੁਤ ਅਗਲੀ ਗੱਲ ਹੁੰਦੀ ਆ, ਉਹ ਤਾਂ ਕਿਸੇ ਕਿਸੇ ਨੂੰ ਦਾਤ ਮਿਲਦੀ ਆ। ਸੱਚ ਨੂੰ ਪਛਾਣਨ ਲਈ ਅਸੀਂ ਸਾਰੇ ਤੁਰੇ ਹੋਏ ਆ। ਐਂਡ ਹਾਊ ਡਿਡ ਭਾਈ ਜਸਵੰਤ ਸਿੰਘ ਖਾਲੜਾ ਡਿਸਕਵਰ ਦ ਟਰੂਥ ਫॉर ਹਿਮਸੈਲਫ। ਜਿਹਨੇ ਆਪਣੇ ਲਈ ਡਿਸਕਵਰ ਕਰ ਲਿੱਤਾ ਹੁੰਦਾ, ਫਿਰ ਉਹ ਕਮਿਊਨਿਟੀ ਲਈ ਵੀ ਕਿਸੇ ਪੱਖ ਤੋਂ ਪ੍ਰੈਜ਼ੈਂਟ ਕਰਦਾ।
ਹੁਣ ਉਹ ਜੇ ਤੁਸੀਂ ਦੇਖੋਗੇ ਸੱਚ ਦੀ ਗੱਲ ਤੋਂ ਫਿਰ ਸ਼ਹਾਦਤ ਤੱਕ ਦਾ ਜਿਹੜਾ ਸਫ਼ਰ ਆ ਉੱਥੋਂ ਸਾਨੂੰ ਗੱਲ ਸਮਝ ਆਊਗੀ। ਸ਼ਹਾਦਤ ਤੋਂ ਕੱਲੀ ਗੱਲ ਨਹੀਂ ਸਮਝ ਆਊਗੀ। ਹੁਣ ਸੱਚ ਦੀ ਗੱਲ ਤੇ ਮੈਂ ਕਿਉਂ ਕਹਿ ਰਿਹਾ ਹਾਂ, ਤੁਹਾਨੂੰ ਪਤਾ ਜਿਸ ਧਰਤੀ ਤੇ ਆਪਾਂ ਬੈਠੇ ਹਾਂ, ਵੈਂਕੂਵਰ ਤੁਸੀਂ ਬੈਠੇ ਹੋ, ਉਹਨਾਂ ਦੇ ਦਾਦਾ ਜੀ ਵੀ ਗੁਰੂ ਨਾਨਕ ਜਹਾਜ਼ ਵਿੱਚ ਸੀਗੇ। ਤੁਹਾਨੂੰ ਵੀ ਪਤਾ ਕਿ ਉਹ ਜਹਾਜ਼ ਨੂੰ ਲਿਆਉਣ ਵਾਲਿਆਂ ਨੇ ਕੀ ਕੀਤਾ ਸੀ, ਸ਼ੰਘਾਈ ਤੇ ਜਾ ਕੇ ਕਿਸ ਤਰ੍ਹਾਂ ਪੈਸੇ ਇਕੱਠੇ ਕੀਤੇ ਤੇ ਗੁਰੂ ਦੀ ਓਟ ਲੈ ਕੇ ਜਿਹੜੀ ਉਸ ਵੇਲੇ ਦੀ ਬ੍ਰਿਟਿਸ਼ ਇੰਪੀਰੀਅਲ ਐਮਪਾਇਰ ਹੈ ਤੇ ਉਹਦੀ ਐਕਸਟੈਂਸ਼ਨ ਕੈਨੇਡਾ ਵਿੱਚ ਆ, ਉਹਨੂੰ ਕਾਊਂਟਰ ਕਰ ਰਹੇ ਨੇ ਉਹਨਾਂ ਦੀ ਪਾਲਿਸੀ। ਉਹ ਉਹਨਾਂ ਦੇ ਤੁਸੀਂ ਕਹ ਲਓ ਖਾਨਦਾਨ ਚ ਆ ਰਿਹਾ, ਵਿਰਸੇ ਚ ਆ ਰਿਹਾ ਇੱਕ ਲੈਵਲ ਤੇ। ਦੂਸਰਾ ਹੁਣ ਤੁਸੀਂ ਉਹਨਾਂ ਦੀ ਟ੍ਰੇਨਿੰਗ ਦੇਖੋ, 50s ਵਿੱਚ ਪੈਦਾ ਹੋ ਰਹੇ ਨੇ, 70s ਦੀ ਪੋਲਿਟਿਕਸ ਪੰਜਾਬ ਦੀ ਕੀ ਆ, ਹਿੰਦੁਸਤਾਨ ਦੀ ਕੀ ਆ, ਖੱਬੇ ਪੱਖੀ ਤੋਂ ਟ੍ਰੇਨਿੰਗ ਲੈ ਕੇ ਪਿੰਡ ਦੇ ਵਿੱਚ ਨਹੀਂ ਕਰਨਾ, ਸਟੂਡੈਂਟ ਪੋਲਿਟਿਕਸ ਵਿੱਚ ਪੂਰਾ ਹਿੱਸਾ ਲਿਆ, ਭਾਰਤ ਨੌਜਵਾਨ ਸਭਾ। ਯੂ ਸ਼ੁੱਡ ਨੋ ਦਿਸ ਸਟਫ ਕਿ ਤੁਹਾਡੀ ਟ੍ਰੇਨਿੰਗ ਹੁੰਦੀ ਹੈ, ਕਦੇ ਬੋਲ ਕੇ ਨਹੀਂ ਕੰਮ ਹੁੰਦੇ। ਤੇ ਟ੍ਰੇਨਿੰਗ ਵਿੱਚ ਤੁਹਾਡੀਆਂ ਬੜੀਆਂ ਰਿਲੇਸ਼ਨਸ਼ਿਪਸ ਚੇਂਜ ਹੁੰਦੀਆਂ ਨੇ, ਕਿਉਂਕਿ ਜਦ ਤੁਸੀਂ ਪ੍ਰੋਜੈਕਟ ਵਿੱਚ ਇਨਵੋਲਵ ਹੁੰਦੇ ਹੋ ਤੁਹਾਡੀ ਕੋਈ ਪੱਕੀ ਰਿਲੇਸ਼ਨਸ਼ਿਪ ਨਹੀਂ ਹੁੰਦੀ, ਤੁਹਾਡੀ ਪ੍ਰੋਜੈਕਟ ਨਾਲ ਜ਼ਿੰਮੇਵਾਰੀ ਹੁੰਦੀ ਹੈ। ਸੋ ਭਾਰਤ ਨੌਜਵਾਨ ਸਭਾ ਚੋਂ ਨਿਕਲ ਰਹੇ ਨੇ ਸਟੂਡੈਂਟ ਪੋਲਿਟਿਕਸ ਦੇਖ ਰਹੇ ਨੇ ਪੰਜਾਬ ਦੀ, ਜਿਹੜੀ ਖੱਬੇ ਪੱਖੀ ਪੂਰੀ ਪੋਲਿਟਿਕਸ ਆ। ਪੰਚਾਇਤ ਵਿੱਚ ਜਾ ਰਹੇ ਨੇ, ਗ੍ਰਾਮ ਪੰਚਾਇਤ ਦੀ ਪੋਲਿਟਿਕਸ ਤੁਹਾਨੂੰ ਵੀ ਪਤਾ, ਹੁਣ ਇਲੈਕਸ਼ਨ ਹੋ ਕੇ ਹਟੇ ਨੇ ਪੰਜਾਬ ਦੇ ਕੀ ਹੁੰਦਾ। ਸੋ ਤੁਹਾਨੂੰ ਸਿਸਟਮ ਨੂੰ ਸਮਝਣਾ ਹੁੰਦਾ, ਲੋਕਾਂ ਦੀ ਨਬਜ਼ ਪੜ੍ਹਨੀ ਹੁੰਦੀ ਆ। ਫਿਰ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਐਜ਼ ਏ ਲਾਇਰ, ਐਜ਼ ਏ ਬੈਂਕ ਵਿੱਚ ਆਏ ਨੇ ਪਹਿਲਾਂ, ਉੱਥੇ ਉਹਨਾਂ ਦੇ ਦੋ ਸਾਥੀ ਗਾਇਬ ਹੋ ਗਏ। 70s ਉਹਨਾਂ ਨੇ ਦੇਖਿਆ, 80s ਉਹਨਾਂ ਨੇ ਦੇਖਿਆ, ਉਹ ਵੀ ਸੁਣ ਰਹੇ ਨੇ, ਉਹਨਾਂ ਦੀ ਅਸਹਿਮਤੀਆਂ ਵੀ ਨੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ। ਬਟ ਜਦ ਐਮਰਜੈਂਸੀ ਲੱਗੀ ਹੈ ਉਸ ਵੇਲੇ ਵੀ ਅਸਹਿਮਤੀ ਹੈ ਅਕਾਲੀ ਦਲ ਦੇ ਨਾਲ ਕਿ ਫੈਡਰਲ ਸਟਰਕਚਰ ਦੀ ਥਾਂ ਸੈਂਟਰਲ ਸਟਰਕਚਰ ਹੋਣਾ ਚਾਹੀਦਾ। ਬਟ ਇਵੈਂਚੁਅਲ ਐਗਰੀਮੈਂਟ ਕੀ ਆ ਕਿ ਜੋ ਇੰਡੀਆ 'ਚ ਹੋ ਰਿਹਾ ਉਹ ਸਿਸਟਮ ਠੀਕ ਨਹੀਂ। ਤੁਹਾਡਾ ਐਗਰੀਮੈਂਟ ਹੁੰਦਾ ਲਾਰਜਰ ਇਸ਼ੂਜ਼ ਤੇ, ਤੁਹਾਡੇ ਕੰਮ ਕਰਨ ਦੇ ਤਰੀਕੇ ਅਲੱਗ-ਅਲੱਗ ਹੁੰਦੇ ਨੇ। ਤੁਹਾਡਾ ਤਰੀਕਾ ਉਹ ਬਣਦਾ ਕਿ ਤੁਸੀਂ ਜਿੱਥੋਂ ਦੀ ਟ੍ਰੇਨਿੰਗ ਲਈ ਆ, ਉਹ ਟ੍ਰੇਨਿੰਗ ਚੋਂ ਨਿਕਲਦੇ ਜਦ ਉਹਨਾਂ ਦੇ ਆਪਣੇ ਦੋ ਸਾਥੀ ਵੀ ਗਾਇਬ ਹੋ ਗਏ, ਉਹਨਾਂ ਨੇ ਕਿਹਾ ਹੁਣ ਇਹਦੇ ਬਾਰੇ ਵੀ ਕੰਮ ਕਰਨ ਦੀ ਲੋੜ। ਤੇ ਕੰਮ ਕਰਨ ਲਈ ਫਿਰ ਉਹ ਸਿੱਖ ਅਦਾਰਿਆਂ ਵਿੱਚ ਵੀ ਆਏ, ਸ਼੍ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦੇ ਵਿੱਚ ਵੀ ਆਏ। ਮੈਨੂੰ ਯਾਦ ਹੈ ਮੇਰੀ ਪਹਿਲੀ ਪਰਸਨਲ ਨਿੱਜੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਕੰਮ ਦੇ ਨਾਲ ਮੈਂ ਜੁੜਿਆ, ਮੈਨੂੰ ਫੈਕਸ ਆਉਂਦਾ ਹੁੰਦਾ ਸੀ। ਮੈਂ ਕੈਂਸਰ ਵਿੱਚ ਯੰਗ ਇੰਜੀਨੀਅਰ ਸੀਗਾ, 5 ਤੋਂ 7 ਪੇਜ ਦਾ 2 ਤੋਂ 3 ਹਫ਼ਤਿਆਂ ਬਾਅਦ ਫੈਕਸ ਆਉਂਦਾ ਸੀ। ਜਸਪਾਲ ਸਿੰਘ ਢਿੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਹਿਊਮਨ ਰਾਈਟਸ ਵਿੰਗ ਦੇ ਚੇਅਰ ਸੀਗੇ ਤੇ ਜਨਰਲ ਸੈਕਟਰੀ ਸੀਗੇ ਭਾਈ ਖਾਲੜਾ ਜੀ, ਤੇ ਅਮਰੀਕ ਸਿੰਘ ਮੁਕਤਸਰ ਉਹਨਾਂ ਦੇ ਵਾਈਸ ਪ੍ਰਧਾਨ ਸਕੱਤਰ ਸੀਗੇ, ਉਹਨਾਂ ਦੇ ਥਰੂ ਇਹ ਆਉਂਦੇ ਸੀ ਫੈਕਟਸ। ਆਈ ਯੂਜ਼ਡ ਟੂ ਗੋ ਡਿਸਟ੍ਰੀਬਿਊਟ ਦਿਸ। ਹੁਣ ਅਕਾਲੀਆਂ ਦੀ ਪੋਲਿਟਿਕਸ ਸਾਨੂੰ ਪਤਾ, ਬਟ ਉਸ ਵੇਲੇ ਅਕਾਲੀਆਂ ਨੇ ਵੀ ਇਹ ਕਰਨ ਦਿੱਤਾ। ਸਾਨੂੰ ਇਹ ਵੀ ਪਤਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਅਲੱਗ ਹੋ ਕੇ ਵੀ ਕੰਮ ਕਰਨਾ ਪਿਆ। ਫਰਸਟ ਥਿੰਗ ਆਈ ਐਮ ਸੇਇੰਗ ਇਜ਼ ਕਿ ਸੱਚ ਕੋਈ ਐਬਸਟਰੈਕਟ ਨਹੀਂ ਆ, ਗਾਂਧੀਅਨ ਐਬਸਟਰੈਕਟ ਜਿਹਨੂੰ ਮੈਂ ਕਹਿੰਦਾ। ਤੁਸੀਂ ਡਿਸਕਵਰੀ ਕਰਨੀ ਆ ਸੱਚ ਦੀ, ਤੁਸੀਂ ਐਕਸਪੈਰੀਮੈਂਟ ਨਹੀਂ ਕਰਨੇ ਉਹਦੇ ਨਾਲ। ਡਿਸਕਵਰੀ ਕਿਵੇਂ ਹੁੰਦੀ ਆ ਜਦ ਬੰਦਾ ਇੱਕ ਆਪਣੇ ਬਾਰੇ ਸੋਚ ਰਿਹਾ, ਆਪਣੇ ਆੜੇ ਦੁਆੜੇ ਸੋਚ ਰਿਹਾ, ਹੁਣ ਕੋਈ ਆਸਤਿਕ ਆ ਕੋਈ ਨਾਸਤਿਕ ਆ ਇਹ ਨਹੀਂ ਸੋਚ ਰਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਆਇਆ ਆਸਤ ਨਾਸਤ ਇੱਕੋ ਨਾ ਹੋ। ਸਾਡੀ ਇਹ ਡਿਬੇਟ ਹੈ ਹੀ ਨਹੀਂ। ਤੁਸੀਂ ਤਾਂ ਜੇ ਗਦਰੀਆਂ ਨਾਲ ਕੰਮ ਕੀਤਾ, ਸਾਡੀ ਵਿਰਾਸਤ ਉਹ ਆ, ਤੇ ਅਸੀਂ ਤਾਂ ਭਾਵੇਂ ਕੋਈ ਖੱਬੇ ਪੱਖੀ ਹੈ ਕੋਈ ਸਿੱਖ ਪੱਖੀ ਹੈ, ਸਾਡੇ ਲਈ ਕੋਈ ਮਸਲਾ ਨਹੀਂ। ਇਹ ਜਸਵੰਤ ਸਿੰਘ ਖਾਲੜਾ ਹੋਣਾ ਦੀ ਲਾਈਫ ਦੀ ਜਰਨੀ ਇੱਕ ਪ੍ਰਤੱਖ ਰੂਪ ਸਾਨੂੰ ਦਿਖਾ ਰਹੀ ਹੈ। ਐਂਡ ਇਵੈਂਚੁਅਲੀ ਇਨ ਹਿਸ ਲਾਈਫ ਉਹ ਸਤਿਗੁਰ ਦੇ ਘਰ ਵੀ ਜਨਮ ਲੈਂਦੇ ਤੇ ਫਿਰ ਉਸ ਵੇਲੇ ਵੋਕੈਬਲਰੀ ਹੋਰ ਨਿਖਰਦੀ ਆ। ਟ੍ਰੇਨਿੰਗ ਤਾਂ ਹੁੰਦੀ ਆ ਨਾ, ਜੇ ਟ੍ਰੇਨਿੰਗ ਨਹੀਂ ਹੋਊਗੀ ਕੰਮ ਕਿੱਥੋਂ ਕਰੋਗੇ। ਕਹਿਣ ਨੂੰ ਤਾਂ ਬੜੇ ਹੀ ਨੇ ਮਨੁੱਖੀ ਅਧਿਕਾਰਾਂ 'ਚ ਕੰਮ ਕਰ ਰਹੇ, ਸਾਡੇ ਸਾਹਮਣੇ ਹੀ ਆ, ਸਾਨੂੰ ਵੀ ਹੋ ਗਏ 30 ਸਾਲ ਦੇਖਦੇ ਹੋਏ ਕੀ ਹੋ ਰਿਹਾ। ਟ੍ਰੇਨਿੰਗ ਲਾਜ਼ਮੀ ਆ, ਟ੍ਰੇਨਿੰਗ ਦੇ ਵਿੱਚ ਫਿਰ ਬੰਦੇ ਦੀ ਡਿਵੈਲਪਮੈਂਟ ਲਾਜ਼ਮੀ ਆ। ਉਸ ਡਿਵੈਲਪਮੈਂਟ ਵਿੱਚ ਤੁਸੀਂ ਕਿਹਦੇ ਨਾਲ ਹਮ ਹਰਸੰਗ ਧੜਾ ਕੀਆ, ਇਹ ਆ ਗੁਰਬਾਣੀ ਦੀ ਲਾਈਨ। ਉਹੀ ਉਹਨਾਂ ਨੇ ਬਣਾਇਆ। ਉਹਨਾਂ ਨੇ ਜਿਹੜਾ ਵੀ ਅਲਾਈਅੰਸ ਪਾਰਟਨਰ ਨਾਲ ਮਿਲਿਆ, ਬਟ ਪਰਮਾਨੈਂਟ ਅਲਾਈਅੰਸ ਨਹੀਂ ਕਿਸੇ ਨਾਲ ਕੀਤਾ, ਕਿਉਂਕਿ ਕੰਮ ਹੈਗਾ ਸੀ ਇਵੈਂਚੁਅਲੀ ਜਿਸ ਕਰਕੇ ਉਹ ਨੋਨ ਨੇ, ਉਹਨਾਂ ਦਾ ਲਾਸਟ ਕੰਮ ਹੋ ਰਿਹਾ। ਉੱਥੋਂ ਫਿਰ ਸ਼ਹਾਦਤ ਤੱਕ ਜਾਣਦੇ। ਹੁਣ ਮੈਂ ਦੂਸਰੇ ਪੁਆਇੰਟ ਦੀ ਗੱਲ ਕਰਾਂਗਾ। ਇਹ ਸੱਚ ਦੀ ਜਰਨੀ ਹੈ। ਵੀ ਆਲ ਹੈਵ ਅ ਜਰਨੀ ਔਨ ਟਰੂਥ। ਪਰਸੋਂ ਦਾ ਹੁਕਮ ਮੈਂ ਪੜ੍ਹ ਰਿਹਾ ਸੀਗਾ ਜਦ ਮੈਂ ਇੱਥੇ ਫਲਾਈਟ ਲੈ ਰਿਹਾ ਸੀ, ਗੁਰੂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਇਆ, ਉੱਥੇ 5 ਪੈਰਾਗ੍ਰਾਫਸ ਦੇ ਵਿੱਚ ਲੰਮਾ ਸ਼ਬਦ ਆਇਆ ਸੀ ਕਿ ਗ੍ਰਸਤੀ ਵੀ ਕਹਿੰਦੇ ਮੈਂ ਸੱਚ ਲੱਭ ਰਿਹਾ, ਗਿਰਹੀ ਵਰਡ ਉੱਥੇ ਲਿਖਿਆ, ਤੇ ਭੁਗਤੀ ਵੀ ਕਹਿ ਰਿਹਾ ਮੈਂ ਸੱਚ ਲੱਭ ਰਿਹਾ, ਫਿਰ ਜਿਹੜੇ ਵਿਰਾਗੀ ਨੇ ਉਹ ਵੀ ਕਹਿੰਦੇ ਮੈਂ ਸੱਚ ਲੱਭ ਰਿਹਾ, ਹੋਰ ਵੀ 2 ਉਹਦੇ 'ਚ ਦੱਸੇ ਸੀਗੇ, ਪਰ ਲੱਭ ਕੌਣ ਰਿਹਾ? ਤੁਹਾਡੇ ਡੈਕਲੇਰੇਸ਼ਨ ਨਾਲ ਨਹੀਂ ਤੁਸੀਂ ਲੱਭਦੇ,
ਤੁਹਾਡੇ ਲਾਈਫ ਸਟਾਈਲ ਵਿੱਚ ਤੁਸੀਂ ਲੱਭਦੇ ਹੋ। ਧਰਮ ਦਾ ਮਤਲਬ ਹੁੰਦਾ ਬਿਹੇਵੀਅਰ ਚੇਂਜ। ਉਹ ਬਿਹੇਵੀਅਰ ਚੇਂਜ ਵੀ ਸੱਚ ਲੱਭਿਆ ਜਾਂਦਾ ਜਿਹੜਾ ਉਹਨਾਂ ਨੇ ਲੱਭਿਆ ਤੇ ਲੱਭ ਕੇ ਉਹਦੀ ਗਵਾਹੀ ਵੀ ਭਰੀ। ਹੁਣ ਅਗਲੇ ਪੜਾਅ ਦੀ ਗੱਲ ਕਰੀਏ। ਜਦ ਉਹ ਪੜਾਅ ਤੁਰ ਪਿਆ ਸਿੱਖਾਂ ਵਾਲਾ, ਸਿੱਖ ਰਵਾਇਤਾਂ ਵਾਲਾ, ਖਾਲਸੇ ਦੀ ਰਵਾਇਤਾਂ ਵਾਲਾ, ਫਿਰ ਤੁਸੀਂ ਇੱਕ ਹੋਰ ਕਿਸਮ ਦੇ ਐਕਟਿਵਿਸਟ ਬਣ ਜਾਂਦੇ ਹੋ। ਇਕੱਲੇ ਐਕਟਿਵਿਸਟ ਨਹੀਂ ਰਹਿੰਦੇ ਜਿਹਨੂੰ ਅਸੀਂ ਸਿੱਖ ਐਕਟਿਵਿਜ਼ਮ ਕਹਿ ਸਕਦੇ ਹਾਂ। ਹੁਣ ਸਿੱਖ ਐਕਟਿਵਿਜ਼ਮ ਕੀ ਆ? ਸਿੱਖ ਐਕਟਿਵਿਜ਼ਮ ਵਿੱਚ ਫੀਅਰ ਖਤਮ ਹੀ ਹੋ ਜਾਂਦਾ। ਫੀਅਰ ਕਿਉਂ ਖਤਮ ਹੋ ਜਾਂਦਾ? ਕਿਉਂਕਿ ਜਦ ਅਸੀਂ ਵਾਹਿਗੁਰੂ ਦੀ ਇੱਕ ਓੰਕਾਰ ਦੀ ਵਿਆਖਿਆ ਕਰਦੇ ਹਾਂ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਪ ਹੀ ਉਹਦੇ 'ਚ ਇੱਕ ਗੁਣ ਦੱਸਤਾ, ਨਿਰਭਉ। ਅੱਜ ਮੈਂ ਸਵੇਰੇ ਜਦ ਉੱਠਿਆ ਹੁਕਮ ਪੜਿਆ ਦਰਬਾਰ ਸਾਹਿਬ ਦਾ, ਉੱਥੇ ਪੌੜੀ ਦੇ ਵਿੱਚ ਲਾਈਨ ਵੀ ਆ ਗਈ, ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਗੋਬਿੰਦ ਦਾ ਪ੍ਰਤਾਪ ਸੁਣ ਕੇ ਅਸੀਂ ਲੋਕਾਂ ਦਾ ਪ੍ਰਤਾਪ ਸੁਣਾਉਂਦੇ ਰਹਿੰਦੇ, ਫਿਰ ਡਰ ਜਾਂਦੇ ਆ। ਜਿਹਨੇ ਗੋਬਿੰਦ ਦਾ, ਜਿਹਨੇ ਇਸ ਧਰਤੀ ਨੂੰ, ਯੂਨੀਵਰਸ ਨੂੰ ਬਣਾਇਆ, ਉਹਦੇ ਪ੍ਰਤਾਪ ਨਾਲ ਜਿਹੜਾ ਜੁੜ ਰਿਹਾ, ਉਹਦੀ ਰੇਡੀਅੰਸ ਨਾਲ ਜਿਹੜਾ ਜੁੜ ਰਿਹਾ, ਉਹਦੇ ਮਾਈਂਡ ਦੇ ਵਿੱਚ ਫੀਅਰ ਖਤਮ ਹੋ ਜਾਂਦਾ। ਹੁਣ ਇਸ ਫੀਅਰ ਨੂੰ ਖਤਮ ਕਰਨ ਦੀ ਕਿਉਂ ਗੱਲ ਕਰਨੀ ਪੈ ਰਹੀ ਹੈ? ਵਾਈ ਵਾਜ਼ ਹੀ ਕਿਲਡ? ਵਾਈ ਵਾਜ਼ ਹੀ ਅਬਡਕਟਡ? ਵਾਈ ਵਾਜ਼ ਹੀ ਟੌਰਚਰਡ? ਐਂਡ ਵਾਈ ਵਾਜ਼ ਹੀ ਕਿਲਡ? ਦਿਸ ਇਜ਼ ਦ ਕੁਐਸਚਨ ਆਈ ਵਾਂਟ ਟੂ ਗੋ ਆਫਟਰ। ਉਹਦਾ ਇੱਕੋ ਰੀਜ਼ਨ ਆ, ਉਸ ਵੇਲੇ ਦੀ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੇ ਉਸ ਵੇਲੇ ਦੀ ਪੰਜਾਬ ਦੀ ਪੁਲਿਸ ਦੇ ਹੈਡ ਡੀਜੀਪੀ KPS ਗਿੱਲ, ਉਹਨਾਂ ਦਾ ਪਬਲਿਕ ਸ਼ਰੇਆਮ ਦੋ ਸਟੇਟਮੈਂਟ ਨੇ, ਹੁਣ ਵੀ ਅਵੇਲੇਬਲ ਨੇ। SBS ਆਸਟ੍ਰੇਲੀਆ ਦਾ ਇੰਟਰਵਿਊ ਤੇ MJ ਅਕਬਰ ਦੇ ਨਾਲ ਇੰਟਰਵਿਊ ਕੀਤਾ ਹੋਇਆ, ਜਿਹਦੇ ਵਿੱਚ KPS ਗਿੱਲ ਕਹਿ ਰਿਹਾ ਬਾਰ-ਬਾਰ ਕਿ ਜਿਹੜੇ ਹਿਊਮਨ ਰਾਈਟਸ ਵਾਲੇ ਬੋਲ ਰਹੇ ਨੇ, ਰਿਫਰਿੰਗ ਟੂ ਮਿਸਟਰ ਖਾਲੜਾ, ਇਹ ਪ੍ਰੋਪੇਗੈਂਡਾ ਕਰ ਰਹੇ ਨੇ। ਜਿਨ੍ਹਾਂ ਦੇ ਬਾਰੇ ਕਹਿ ਰਹੇ ਨੇ ਜਿਨ੍ਹਾਂ ਨੂੰ ਮਾਰਤਾ, ਇਹ ਅਮਰੀਕਾ, ਕੈਨੇਡਾ ਤੇ ਯੂਰਪ ਵਿੱਚ ਘੁੰਮ ਰਹੇ ਨੇ। ਹੁਣ ਦੇਖੋ ਪ੍ਰੋਪੇਗੈਂਡਾ ਕਰ ਕੌਣ ਰਿਹਾ ਤੇ ਬੋਲ ਰਿਹਾ ਕਿ ਇਹ ਪ੍ਰੋਪੇਗੈਂਡਾ ਕਰ ਰਹੇ ਨੇ, ਕਿਉਂਕਿ ਇਹਨਾਂ ਨੇ ਪ੍ਰੋਪੇਗੈਂਡਾ ਨਹੀਂ ਕੀਤਾ, ਸਪੀਚਾਂ ਨਹੀਂ ਦਿੱਤੀਆਂ, ਪਹਿਲਾਂ ਕੰਮ ਕਰਕੇ ਅੰਕੜੇ ਇਕੱਠੇ ਕੀਤੇ ਕਿ 2100 ਬੰਦਿਆਂ ਨੂੰ 3 ਸ਼ਮਸ਼ਾਨ ਘਾਟਾਂ 'ਚ ਕਿਉਂ ਮਾਰਿਆ, ਤੇ ਪੰਜਾਬ ਦਾ DGP ਕਹਿ ਰਿਹਾ ਕਿ ਇਹ ਪ੍ਰੋਪੇਗੈਂਡਾ ਕਰ ਰਹੇ ਨੇ। ਹੁਣ what did he do? He countered that propaganda with evidence. ਅਸੀਂ ਪ੍ਰੋਪੇਗੈਂਡੇ ਨੂੰ ਪ੍ਰੋਪੇਗੈਂਡੇ ਨਾਲ ਨਹੀਂ ਲੜ ਸਕਦੇ। ਤੁਸੀਂ, ਅਸੀਂ ਕਰਕੇ ਦੇਖਿਆ ਹੀ ਆ ਕਿੰਨਾ ਸਕਸੈਸ ਮਿਲਦੀ ਆ। ਪ੍ਰੋਪੇਗੈਂਡੇ ਨੂੰ ਤੁਸੀਂ ਵਿਟਨੈਸਿੰਗ ਐਵੀਡੈਂਸ, ਜਿਹਨੂੰ ਉਹਨਾਂ ਦੇ ਆਪਣੇ ਲਫ਼ਜ਼ ਨੇ ਭਾਈ ਖਾਲੜਾ ਜੀ ਦੇ, ਅੰਕੜਿਆਂ ਨਾਲ ਤੁਸੀਂ ਆਨਸਰ ਦੇਣੇ ਨੇ। ਅੰਕੜੇ ਦੇ ਤੇ ਸਰਕਾਰ ਫੇਰ ਨਹੀਂ ਰੁਕੀ, ਅਦਾਲਤਾਂ ਵੀ ਨਹੀਂ ਰੁਕੀਆਂ, ਐਡਮਿਟ ਵੀ ਕਰ ਲਿਆ। ਹਿਊਮਨ ਰਾਈਟਸ ਕਮਿਸ਼ਨ, ਜਿਹੜਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ, CBI ਦੀ ਇਨਕੁਆਇਰੀਜ਼ ਹੋ ਰਹੀਆਂ ਨੇ, ਪੰਜਾਬ ਪੁਲਿਸ, ਪੰਜਾਬ ਦੀਆਂ ਪੈਰਾਮਿਲਟਰੀ ਪੁਲਿਸਿਸ, ਕਿੰਨੇ ਹੀ ਲੋਕੀ ਉਹਦੇ 'ਚ ਇਨਵੋਲਵ ਹੋ ਗਏ ਨੇ। ਅੰਕੜਿਆਂ ਨੂੰ ਪ੍ਰੈਜ਼ੈਂਟ ਕਰਨ ਦੇ ਬਾਅਦ ਵੀ ਜੋ ਕਹਿੰਦੇ ਨੇ ਨਹੀਂ ਗੱਲ ਮੰਨੀ ਜਾਂਦੀ। ਕਹਿੰਦੇ ਹੁਣ ਜਿਹੜੇ ਕੰਟਰੀਆਂ ਬਾਰੇ ਕਹਿੰਦੇ ਨੇ ਪ੍ਰੋਪੇਗੈਂਡਾ ਕਰ ਰਹੇ ਨੇ, ਉਹ ਕੰਟਰੀਆਂ 'ਚ ਆ ਕੇ ਫਿਰ ਭਾਈ ਖਾਲੜਾ ਜੀ ਨੇ ਗੱਲ ਕੀਤੀ, ਜਿਹਦੇ ਵਿੱਚ ਉਹ ਕੈਨੇਡਾ ਵੀ ਆਏ। ਅਮਰੀਕਾ ਦਾ ਵੀਜ਼ਾ ਨਹੀਂ ਮਿਲਿਆ, ਇਸ ਕਰਕੇ ਅਮਰੀਕਾ ਨਹੀਂ ਗਏ। ਯੂਰਪ ਵੀ ਗਏ। ਲਾਸਟ ਸਪੀਚ ਉਹਨਾਂ ਦੀ ਕੈਨੇਡਾ ਵਿੱਚ ਨਹੀਂ ਹੈ, ਆਸਟਰੀਆ ਵਿੱਚ ਹੈਗੀ ਆ। ਤੇ ਇੱਥੇ ਦੇ ਇਕੱਲੇ ਸਿੱਖਾਂ ਨੂੰ ਨਹੀਂ ਮਿਲੇ, ਇੱਥੇ ਦੇ ਉਹ MPs ਨੂੰ ਮਿਲੇ, ਜਿਨ੍ਹਾਂ ਨੂੰ ਇਹ ਗੱਲ ਕਲੀਅਰ ਕੀਤੀ ਕਿ ਇਹ ਪ੍ਰੋਪੇਗੈਂਡਾ ਨਹੀਂ ਹੈ, ਮੈਂ ਐਵੀਡੈਂਸ ਦੇ ਕੇ ਆਇਆ। ਸੋ ਹੀ ਇਜ਼ ਦਾ ਵਨ ਕਾਊਂਟਰਿੰਗ ਦਾ ਪ੍ਰੋਪੇਗੈਂਡਾ ਆਫ ਦਾ ਸਟੇਟ। ਭਾਈ ਖਾਲੜਾ ਜਿਹੜਾ ਪ੍ਰਚਾਰ ਦਾ ਮਤਲਬ ਪ੍ਰੋਪੇਗੈਂਡਾ ਹੁੰਦਾ। ਸੋਮ ਸੇਵਕ ਸੰਘ ਦੇ ਜਿਹੜੇ RSS ਦੇ ਵਰਕਰ ਨੇ, ਉਹਨਾਂ ਦਾ ਟਾਈਟਲ ਪ੍ਰਚਾਰਕ ਹੈਗਾ। ਆਪਾਂ ਥੋੜਾ ਦੇਖੀਏ ਇਸ ਲਫ਼ਜ਼ ਤੋਂ ਵੀ ਸਾਡੇ ਵਿੱਚ ਵੀ ਕਿਵੇਂ ਆ ਗਿਆ ਇਹ। ਉਹ ਪ੍ਰੋਪੇਗੈਂਡਾ ਜਿਹੜਾ ਸਟੇਟ ਕਰ ਰਹੀ ਆ, DGP ਆਫ ਪੰਜਾਬ ਪੁਲਿਸ ਕਰ ਰਿਹਾ, ਉਹ ਪ੍ਰੋਪੇਗੈਂਡਾ ਨੂੰ ਕਾਊਂਟਰ ਕੀਤਾ ਉਹਨਾਂ ਨੇ ਐਵੀਡੈਂਸ ਦੇ ਨਾਲ। ਉਸ ਪ੍ਰੋਪੇਗੈਂਡਾ ਨੂੰ ਕਾਊਂਟਰ ਕੀਤਾ ਫਿਰ ਜਦੋਂ ਉਹਨਾਂ ਨੇ ਆਪਣੀ ਸਪੀਚ ਹੀ ਕਿਹਾ ਕਿ ਅਸੀਂ ਅਦਾਲਤਾਂ ਵਿੱਚ ਵੀ ਜਾ ਰਹੇ ਹਾਂ, ਅਸੀਂ ਕੋਰਟਾਂ ਵਿੱਚ ਵੀ ਜਾ ਰਹੇ ਹਾਂ, ਅਸੀਂ ਮੀਡੀਆ ਕੋਲ ਵੀ ਜਾ ਰਹੇ ਹਾਂ, ਅਸੀਂ MPs ਨੂੰ ਵੀ ਮਿਲਦੇ ਹਾਂ, ਪੋਲੀਟੀਸ਼ੀਅਨਸ ਨੂੰ ਵੀ ਮਿਲ ਰਹੇ ਹਾਂ, ਬਟ ਇਵੈਂਚੁਅਲੀ ਆਖਰੀ ਅਦਾਲਤ ਹੁੰਦੀ ਹੈ ਪੀਪਲਸ ਕੋਰਟ। ਹੁਣ ਅਸੀਂ ਉੱਥੇ ਵੀ ਜਾ ਰਹੇ ਹਾਂ, ਕਿਉਂਕਿ ਉਹਨਾਂ ਨੇ ਪੀਪਲਸ ਕੋਰਟ ਤੇ ਵੀ ਆ ਗਏ, ਇੰਟਰਨੈਸ਼ਨਲੀ ਵੀ ਆ ਗਏ। ਜਦੋਂ ਵਾਪਸ ਗਏ, ਇਸ ਕਰਕੇ ਉਹਨਾਂ ਨੂੰ ਅਬਡਕਟ ਕੀਤਾ, ਅਗਵਾ ਕੀਤਾ ਜਿਹਨੂੰ ਆਪਾਂ ਆਖਦੇ ਹਾਂ। ਇਸ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ, ਟੌਰਚਰ ਵੀ ਕੀਤਾ ਤੇ ਐਕਸਟਰਾ ਜੁਡੀਸ਼ੀਅਲੀ ਉਹਨਾਂ ਦਾ ਮਰਡਰ ਵੀ ਕਰਤਾ, ਜਿਹਨੂੰ ਅਸੀਂ ਸ਼ਹਾਦਤ ਆਖਦੇ ਹਾਂ। This is why this happened. Now let's come to the third part. ਹੁਣ ਜਦ ਇਹ ਜਰਨੀ ਇੰਡੀਵਿਜੂਅਲ ਦੀ ਹੁੰਦੀ ਆ, ਤੁਸੀਂ ਜਿਹੜੀ ਉਹਨਾਂ ਦੀ ਟੋਰਾਂਟੋ ਵਾਲੀ ਸਪੀਚ ਸੁਣੀ ਆ, ਉਹਦੇ ਵਿੱਚ ਉਹ ਕੀ ਕਹਿ ਰਹੇ ਨੇ? ਸ਼ਹਾਦਤ ਇੱਕ ਦਾਤ। ਇਹ ਇਕੱਲਾ ਐਕਟਿਵਿਸਟ ਨਹੀਂ ਕਹਿ ਸਕਦਾ, ਇਹ ਸਿੱਖ ਐਕਟਿਵਿਸਟ ਬੋਲ। ਇਹ ਉਹ ਆ ਜਿਹੜਾ ਗੁਰੂ ਵਾਲਾ ਹੋ ਗਿਆ। ਆਪਾਂ ਅੱਜ ਕੱਲ੍ਹ ਕਹਿੰਦੇ ਸਾਡੇ ਵਾਲੇ ਜਿਹੜੀ ਲੈਂਗੁਏਜ ਚੱਲ ਰਹੀ ਆ ਮੂਵੀਆਂ ਵਿੱਚ ਵੀ ਤੇ ਕਲਚਰ ਵਿੱਚ ਵੀ, ਆ ਗੁਰੂ ਵਾਲੇ ਐ ਹੁੰਦੇ। ਗੁਰੂ ਵਾਲੇ ਨੂੰ ਇਹ ਪਤਾ ਹੁੰਦਾ ਕਿ ਸਭ ਕੁਝ ਗੁਰੂ ਹੀ ਕਰਾ ਰਿਹਾ, ਮੈਂ ਤਾਂ ਇੱਕ ਜ਼ਰੀਆ ਹੀ ਹਾਂ, ਮੈਂ ਕੁਝ ਨਹੀਂ ਕਰ ਸਕਦਾ, ਮੈਂ ਤਾਂ ਜਿਹੜੀ ਸਭ ਤੋਂ ਵੱਡੀ ਦਾਤ ਆ, ਜੇ ਉਹ ਵੀ ਉਹਦਾ ਪਾਤਰ ਬਣ ਜਾਵਾਂ ਤਾਂ ਉਹ ਵੀ ਮੈਂ ਐਕਸੈਪਟ ਕਰਾਂ।
ਦਿਸ ਇਜ਼ ਦਾ ਸਿੱਖ ਐਕਟਿਵਿਸਟ ਕਿ ਮਨ ਵੀ ਨਿਰਭਉ ਹੋ ਗਿਆ, ਟ੍ਰੇਨਿੰਗ ਪੂਰੀ ਆ, ਉੱਥੇ ਹਰੇਕ ਨਾਲ ਉਹ ਕੰਮ ਕਰਨਗੇ, ਹਰੇਕ ਅਦਾਲਤ ਤੇ ਹਰੇਕ ਸਟੇਟ, ਐਂਡ ਹੀ ਡਿਡ। ਜਦ ਉਹਨਾਂ ਦਾ ਸ਼ਹਾਦਤ ਹੋ ਗਈ, ਮੈਨੂੰ ਯਾਦ ਹੈ 95 ਦੇ ਵਿੱਚ 96-7 ਚ ਮੈਂ ਇੰਡੀਆ ਜਾਣਾ ਸ਼ੁਰੂ ਕੀਤਾ, ਆਈ ਸੌ ਕਿਹੜੇ ਬੰਦੇ ਉਹਨਾਂ ਨਾਲ ਕੰਮ ਕਰ ਰਹੇ ਸੀ। ਜਦ ਤੁਸੀਂ ਸੱਚ ਦੀ ਗਵਾਹੀ ਭਰਦੇ ਹੋ ਨਾ, ਕੱਲੇ ਸਿੱਖ ਤੇ ਪੰਜਾਬੀ ਤੁਹਾਡੇ ਨਾਲ ਨਹੀਂ ਖੜਦੇ। ਉਸ ਵੇਲੇ ਤੇ ਮੈਨੂੰ ਯਾਦ ਆ ਨ੍ਰਿਤਿਆ ਸੁਪਰੀਮ ਕੋਰਟ ਦੀ ਲਾਇਰ ਸੀ, ਉਹ ਵੀ ਉਹਦੇ ਤੇ ਕੰਮ ਕਰ ਰਹੀ ਸੀ। ਰਾਮ ਨਾਰਾਇਣ ਕੁਮਾਰ, ਜਸਕਰਨ ਕੌਰ ਅਮਰੀਕਨ ਹਾਰਵਰਡ ਟ੍ਰੇਨ ਲਾਇਰ ਕੰਮ ਕਰ ਰਹੀ ਹੈ। ਉਹ ਲੈਗੇਸੀ ਹੁਣ ਕੌਣ, ਅਗਲੀ ਗੱਲ ਜਿਹੜੀ ਅਖੀਰਲੀ ਗੱਲ ਮੈਂ ਕਰਨੀ ਚਾਹਾਂਗਾ, ਲੈਗੇਸੀ ਕੀ ਹੁੰਦੀ ਹੈ ਬੰਦੇ ਦੀ, ਕਿ ਉਹਨੇ ਸੱਚ ਦੀ ਯੂਨੀਵਰਸਲ ਗਵਾਹੀ ਹੁੰਦੀ ਹੈ ਭਾਈ ਸਾਹਿਬ। ਸੱਚ ਦੀ ਗਵਾਹੀ ਕੱਲੇ ਰਿਲੀਜੀਅਸ ਬੰਦਿਆਂ ਲਈ ਨਹੀਂ ਹੁੰਦੀ। ਗੁਰਬਾਣੀ ਵਿੱਚ ਆਇਆ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁਟਿਆ ਪੁਰਾਣ, ਲੱਖਾਂ ਲੋਕ ਰਣ ਭੂਮੀ ਵਿੱਚ ਧਰਮ ਦੇ ਨਾਂ ਤੇ ਮਰ ਜਾਂਦੇ ਨੇ। ਇਹ ਸਾਰੀ ਚੀਜ਼ ਸ਼ਹਾਦਤ ਥੋੜੀ ਹੁੰਦੀ ਹੈ। ਸ਼ਹਾਦਤ ਉਹ ਹੁੰਦੀ ਹੈ ਕਿ ਸਾਰਿਆਂ ਨੂੰ ਕਲੀਅਰ ਹੈ ਕਿ ਸੱਚ ਦੀ ਗਵਾਹੀ ਭਰ ਰਹੇ। ਅਰਬੀ ਦਾ ਲਫ਼ਜ਼ ਉੱਥੋਂ ਆ ਰਿਹਾ ਹੈ। ਹਿੰਦੁਸਤਾਨ ਦੀ ਧਰਤੀ 'ਚ ਇਹ ਸਿੱਖਾਂ ਨੇ ਤੇ ਸਿੱਖ ਗੁਰੂਆਂ ਨੇ ਇਹਨੂੰ ਡੈਮੋਨਸਟ੍ਰੇਟ ਕਰਕੇ ਦਿਖਾਇਆ। ਤੇ ਜਿਹੜੀ 350 ਸ਼ਤਾਬਦੀ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਨਾ ਰਹੇ ਹਾਂ, ਉਸ ਕੜੀ ਵਿੱਚ ਇਹਨੂੰ ਦੇਖੋ ਕਿ ਕੱਲਾ ਹਿਊਮਨ ਰਾਈਟਸ ਨਾ ਬੋਲੋ। ਹਿਊਮਨ ਰਾਈਟਸ ਉਹਨਾਂ ਦਾ ਡਾਇਰੈਕਟ ਕੰਮ ਆ। ਹਿਊਮਨ ਰਾਈਟਸ ਐਂਡ ਗੋਲ ਨਹੀਂ ਹੈਗਾ। ਐਂਡ ਗੋਲ ਗੁਰਬਾਣੀ ਦੇ ਮੁਤਾਬਕ, ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਗੁਰੂ ਨਾਨਕ ਸਾਹਿਬ ਦੀ, ਗੁਰੂ ਨਾਨਕ ਸਾਹਿਬ ਬਾਰੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਜਿਹੜੀ ਸੈਲਫ ਸੋਵਰੇਨਿਟੀ ਆ, ਜਿਹਨੂੰ ਅਸੀਂ ਸ਼ੋਰਟ ਫਾਰਮ ਵਿੱਚ ਸੋਵਰੇਨਿਟੀ ਕਹਿ ਦਿੰਦੇ ਆ, ਅਸੀਂ ਕਿਸੇ ਕੋਲੋਂ ਮੰਗਦੇ ਥੋੜੀ ਆ। ਇਹ ਅਸੀਂ ਇਹਦੀ ਦਾਤ ਸਿੱਖਾਂ ਨੇ ਗੁਰੂ ਕੋਲੋਂ ਲਈ ਆ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਾਰੇ ਲਿਖਿਆ, ਨਾਨਕ ਰਾਜ ਚਲਾਇਆ ਸੱਚ ਕੋਟ, ਇਟਰਨਲ ਕੋਟ, ਸੱਚ ਦਾ ਟਰੂਥਫੁਲ ਕੋਟ। ਉਹ ਕਿਲਾ ਉਸਾਰਿਆ ਗੁਰੂ ਨਾਨਕ ਸਾਹਿਬ ਨੇ, ਜਿਹਦੀ ਨੀਂਹ ਪੱਕੀ ਕੀਤੀ ਗਈ ਸੀ। ਹੁਣ ਇਹ ਜਿਹੜਾ ਪਾਰਟ ਆ ਨਾ, ਇਸ ਸੋਵਰੇਨਿਟੀ ਨੂੰ ਆਪਣੇ ਲਈ ਕਲੀਅਰ ਕਰਨਾ, ਸੋਵਰੇਨਿਟੀ ਨੂੰ ਹੋਰਾਂ ਵਿੱਚ ਨਹੀਂ, ਸਿਰਫ ਪਹਿਲਾਂ ਆਪਣੇ ਕੰਮ ਵਿੱਚ ਕਲੀਅਰ ਕਰਨਾ। ਤੇ ਉਹਦੇ ਨਾਲ ਫਿਰ ਕਿਸੇ ਨੂੰ ਖੁਸ਼ੀ ਨਹੀਂ ਹੁੰਦਾ, ਭਾਵੇਂ ਕੋਈ ਹਿੰਦੂ ਆ, ਭਾਵੇਂ ਕੋਈ ਮੁਸਲਮਾਨ ਆ, ਭਾਵੇਂ ਉਹ ਕੋਈ ਕਾਂਗਰਸੀ ਆ। ਹੁਣ ਪੰਜਾਬ ਦੇ ਵਿੱਚ ਕਾਂਗਰਸ ਕੀ ਕਰਦੀ ਆ, ਬੀਜੇਪੀ ਕਰਦੀ ਆ, ਆਪ ਕੀ ਕਰਦੀ ਆ, ਅਕਾਲੀ ਕੀ ਕਰਦੇ, ਸਾਨੂੰ ਕਲੀਅਰ ਨਹੀਂ ਹੈਗਾ। 30 ਸਾਲ ਬਾਅਦ ਵੀ ਜਿੱਥੇ ਸਾਰੀਆਂ ਸਰਕਾਰਾਂ ਇਸ ਕੰਮ ਤੇ ਫੇਲ ਹੋ ਗਈਆਂ, ਜਿੱਥੇ ਉਹਨਾਂ ਦੇ 7 ਕਨਵਿਕਸ਼ਨ ਵਿੱਚ ਲਾਈਫ ਸੈਂਟੈਂਸਸ ਦਿੱਤੇ ਗਏ ਨੇ, ਭਾਈ ਜਸਵੰਤ ਸਿੰਘ ਖਾਲੜਾ ਦੇ ਕੇਸ ਦੇ ਵਿੱਚ, ਉੱਥੇ ਉਸ ਇਸ਼ੂਜ਼ ਜਿਸ ਕਰਕੇ ਉਹਨਾਂ ਨੇ ਕੰਮ ਕੀਤਾ ਸੀ, 2 ਕੰਪਨਸੇਸ਼ਨ ਦਿੱਤੀਆਂ ਨੇ। ਮੈਂ ਕੰਪਨਸੇਸ਼ਨ ਦੇ ਖਿਲਾਫ ਨਹੀਂ, ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਸਰਕਾਰ ਕਰ ਕੀ ਗਈ ਹੈ। ਉਹਨਾਂ ਨੇ ਪਹਿਲਾਂ ਦਿੱਤੇ 1,50,000, ਫਿਰ ਹੋਰ ਉਹਨਾਂ ਨੇ ਲੱਖ ਵੰਡ ਕਰਤਾ ਉਹਦੇ ਰਫਲੀ 2.5 ਲੱਖ ਵੜ ਜਾਂਦਾ। ਫਿਰ ਮਤਲਬ ਇਹ ਤੁਹਾਡੀ ਕੀਮਤ ਲਾਈ ਹੈ ਸਰਕਾਰ ਨੇ। ਤੇ ਨਾਲ ਇਹ ਵੀ ਲਿਖਤਾ ਕਿ ਜਿੰਨੇ ਵੀ ਪੁਲਿਸ ਆਫੀਸਰਸ ਉਹ ਕੇਸਿਸ ਵਿੱਚ ਇਨਵੋਲਵ ਸੀਗੇ 2100, ਉਹਨਾਂ ਦੇ ਅਗੇਂਸਟ ਕਿਸੇ ਦੇ ਵੀ ਅਗੇਂਸਟ ਕਾਰਵਾਈ ਨਹੀਂ ਹੋਊਗੀ। ਦਿਸ ਇਜ਼ ਦਾ ਇਸ਼ੂ ਵੀ ਆਰ ਫਾਈਟਿੰਗ। ਸੋਵਰੇਨਿਟੀ ਇਜ਼ ਐਂਡ ਗੋਲ, ਇਟ ਆਲਵੇਜ਼ ਇਜ਼। ਹਰ ਬੰਦਾ, ਤੁਸੀਂ ਦੁਨੀਆ 'ਚ ਕਿਤੇ ਚਲੇ ਜਾਓ, ਕੌਣ ਹੈ ਜਿਹੜਾ ਕਹਿੰਦਾ ਕੱਲ ਦਾ ਹੁਕਮ ਦੇਖ ਲਓ, ਕੱਲ ਗੁਰਬਾਣੀ ਦਾ ਹੁਕਮ 'ਚ ਹੀ ਆਇਆ ਸੀ, ਰਹਾਉ ਦੀ ਲਾਈਨ 'ਚ ਆ ਗਿਆ ਕਿ ਅਖੀਰ ਲਫ਼ਜ਼ ਜੀ ਮੁਥਾਜੀ ਸੀ ਕਿ ਮੈਨੂੰ ਲੋਕਾਂ ਤੋਂ ਚਾਪਲੂਸੀ ਨਾ ਕਰਾਓ, ਮੈਥੋਂ ਨਹੀਂ ਮੁਥਾਜੀ ਹੁੰਦੀ। ਗੁਰੂ ਗ੍ਰੰਥ ਸਾਹਿਬ ਇਹ ਸਾਨੂੰ ਸਿਖਾ ਰਿਹਾ, ਅਸੀਂ ਮੁਥਾਜੀ ਨਹੀਂ ਕਰ ਸਕਦੇ। ਸਾਡਾ ਇਹ ਕੰਮ ਹੈ ਹੀ ਨਹੀਂ, ਇਹ ਸਾਡਾ DNA ਦਾ ਹਿੱਸਾ। ਅਸੀਂ ਉਹਦੇ ਲਈ ਫਿਰ ਅਲਾਇੰਸ ਪਾਰਟਨਰਸ ਬਣਦੇ ਨੇ। ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸ਼ਹਾਦਤ ਆ, ਉਹ ਸਿੱਖ ਨਜ਼ਰੀਏ ਤੋਂ ਪੇਸ਼ ਇਸ ਤਰ੍ਹਾਂ ਕੀਤੀ ਜਾਵੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਲੜੀ ਵਿੱਚ ਜੋੜ ਰਹੇ ਹਾਂ। ਉਸ ਲੜੀ ਵਿੱਚ ਕੀ ਮਤਲਬ ਆ, ਸੋਵਰੇਨਿਟੀ, ਉਹਦੇ ਨਾਲ ਸਾਡਾ ਰਿਸ਼ਤਾ ਜੁੜਿਆ ਹੋਣਾ, ਉਹਦਾ ਇੱਕ ਅਖੀਰਲਾ ਪੜਾਅ ਵਿਰਲੇ ਕਈ ਨੂੰ ਮਿਲਦਾ ਸ਼ਹਾਦਤ ਦਾ। ਉਹ ਸ਼ਹਾਦਤ ਦੇ ਪਿੱਛੇ ਕੰਮ ਕੀ ਹੋ ਰਿਹਾ, ਉਹ ਬੰਦੇ ਦੀ ਲਾਈਫ ਕਿਵੇਂ ਬਦਲੀ ਗਈ। ਵੀ ਆਰ ਨਾਟ ਪਰਫੈਕਟ ਪੀਪਲ। ਸਿੱਖ ਹਿਸਟਰੀ ਇਜ਼ ਨਾਟ ਪੀਪਲ ਹਿਸਟਰੀ ਆਫ ਦਾ ਪਰਫੈਕਟ ਪੀਪਲ। ਅਸੀਂ ਤਾਂ ਡਿੱਗੇ ਹੋਇਆਂ ਦੀ ਹਿਸਟਰੀ ਆ। ਹੁਣ ਕਈਆਂ ਦੇ ਵਿੱਚ ਕੋਈ ਗਿਫਟ ਮਿਲ ਜਾਂਦਾ, ਕਈਆਂ ਨੂੰ ਕੋਈ ਗਿਫਟ ਮਿਲ ਜਾਂਦਾ। ਭਾਈ ਜਸਵੰਤ ਸਿੰਘ ਖਾਲੜਾ ਦਾ ਗਿਫਟ ਇਹ ਸੀ ਪਬਲਿਕਲੀ ਕਿ ਉਹਨਾਂ ਨੇ ਸਮਝਿਆ ਅਸਲੀ ਇਸ਼ੂ ਕੀ ਆ, ਉਸ ਇਸ਼ੂ ਨੂੰ ਸਮਝ ਕੇ ਉਹਦੇ ਪ੍ਰਤੀ ਆਪਣਾ ਸਿਸਟਮੈਟਿਕ ਰਿਸਪੌਂਸ ਦਿੱਤਾ। ਉਹ ਸਿਸਟਮੈਟਿਕ ਰਿਸਪੌਂਸ ਨੂੰ ਹੁਣ ਉਹਦੀ ਲੈਗੇਸੀ ਕੌਣ ਅੱਗੇ ਕਰ ਰਿਹਾ। ਰਿਪੋਰਟ ਦਾ ਜ਼ਿਕਰ ਹੋਇਆ, ਉਹ ਐਕਚੁਅਲ ਨੰਬਰ ਜਿਹੜੇ 3 ਸ਼ਮਸ਼ਾਨ ਘਾਟ ਦੇ ਕੇਸਿਸ ਸੀਗੇ, ਉਹ ਕੰਮ ਫੇਰ 93 ਤੋਂ ਬਾਅਦ 99 ਤੱਕ CCDP ਨੇ ਕੀਤਾ ਸੀ। ਪਰਿਵਾਰ ਨੇ, ਜੇ ਵੀ ਖਾਲੜਾ ਜੀ ਬੈਠੇ, ਮੈਂ ਤਾਂ ਉਹਨਾਂ ਨੂੰ ਆਂਟੀ ਜੀ ਕਹਿੰਦਾ ਬੜੇ ਸਾਲਾਂ ਦਾ, ਜਦਾਂ ਮਿਲ ਰਿਹਾ ਅੰਮ੍ਰਿਤਸਰ 'ਚ ਉਹਨਾਂ ਨੂੰ, ਤੇ ਉਹਨਾਂ ਦੀ ਡਾਟਰਸ ਦੇ ਸਾਹਮਣੇ ਨਾਲ ਕੰਮ ਵੀ ਕਰੀਦਾ, ਗੱਲਾਂ ਵੀ ਕਰੀਦੀਆਂ। ਉਹ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਨੈਰੇਟਿਵ ਜਾਰੀ ਰੱਖਿਆ। ਨੈਰੇਟਿਵ ਵੀ ਜਾਰੀ ਰੱਖਣਾ ਬਹੁਤ ਜ਼ਰੂਰੀ ਆ। ਕੁਝ ਸਿੱਖ ਸੰਸਥਾਵਾਂ ਨੇ ਨੈਰੇਟਿਵ ਜਾਰੀ ਰੱਖਿਆ, ਫਿਰ ਕਈਆਂ ਨੇ, ਇਨਸਾਫ ਵਰਗੀ ਆਰਗੇਨਾਈਜੇਸ਼ਨ ਬਾਅਦ ਚ ਆਈ ਡਾਇਸਪੋਰਾ ਚੋਂ, ਮੈਂ ਉੱਥੇ ਗੱਲ ਖਤਮ ਕਰਾਂਗਾ।
ਐਕਚੁਅਲ ਕੰਮ ਫਿਰ CCDP ਨੇ ਕੀਤਾ ਉਸ ਵੇਲੇ, ਕੋਆਰਡੀਨੇਸ਼ਨ ਕਮੇਟੀ ਫॉर ਡਿਸਅਪੀਅਰੈਂਸਸ ਇਨ ਪੰਜਾਬ। ਉਹਨਾਂ ਨੇ ਫਿਰ ਪੀਪਲਸ ਕਮਿਸ਼ਨ ਖੜੇ ਕੀਤੇ। ਮੈਂ ਉੱਥੇ ਸੀ ਚੰਡੀਗੜ੍ਹ ਉਸ ਸਾਲ। ਮੈਨੂੰ ਯਾਦ ਹੈ ਸਰਕਾਰ ਲੋਕਾਂ ਦੀ ਅਦਾਲਤ ਵਾਲਾ ਕੰਮ ਜਿਹੜਾ ਸੀ ਕਿ ਜੇ ਸਰਕਾਰ ਕਮਿਸ਼ਨ ਨਹੀਂ ਬਿਠਾ ਰਹੀ, ਜਸਟਿਸ ਟਿਵਾਣਾ ਉਹਦੇ ਚ ਆਏ ਰਿਟਾਇਰ, ਉਸ ਕਮਿਸ਼ਨ ਦੇ ਵਿੱਚ ਮੈਂ ਵੀ ਗਿਆ। 34 ਸੈਕਟਰ ਗੁਰਦੁਆਰੇ ਵਿੱਚ ਉਹ ਲੱਗਿਆ ਕਿਉਂਕਿ ਹੋਟਲਾਂ ਨੂੰ ਵੀ ਸਰਕਾਰ ਨੇ ਕਿਹਾ ਕੋਈ ਹੋਟਲਾਂ ਨੂੰ ਥਾਂ ਨਹੀਂ ਦਊਗੀ। ਦਿਸ ਇਜ਼ 98 99 2000 ਵਿੱਚ ਹੋ ਰਿਹਾ ਸੀ ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ। ਲੋਕਾਂ ਨੂੰ ਸੱਦਾ ਗਿਆ, ਪੰਜਾਬ ਦੇ ਸੈਂਕੜੇ ਲੋਕ ਇਕੱਠੇ ਆ ਗਏ ਪਰਫਾਰਮਾ ਭਰਨ ਦੇ ਲਈ। ਮਤਲਬ ਇੰਨੀ ਤਸ਼ੱਦਦ ਹੋਈ ਹੈ ਜਿਹੜੀ ਅਸੀਂ 25,000 ਦਾ ਨੰਬਰ ਦਿੰਦੇ ਆ ਨਾ ਕਿ ਜਦ SSP ਸੰਧੂ ਤੇ DGP ਗਿੱਲ ਨੇ ਕਿਹਾ ਕਿ ਤੈਨੂੰ 25,000 ਇੱਕ ਬਣਾ ਦਾਂਗੇ, ਉਹ ਐਕਸਟ੍ਰੈਪੋਲੇਸ਼ਨ ਕੀਤੀ ਸੀ ਭਾਈ ਖਾਲੜਾ ਜੀ ਨੇ, ਜਿਹਨੂੰ ਮੈਥਮੈਟਿਕਲੀ ਅਸੀਂ ਕਹਿ ਸਕਦੇ ਹਾਂ ਕਿ 3 ਐਵੀਡੈਂਸ ਹੈਗੇ ਨੇ ਸਾਡੇ ਕੋਲ 3 ਸ਼ਮਸ਼ਾਨ ਘਾਟ ਕੇਸਾਂ ਦੇ, ਪਰ ਉਹਦੇ ਬੇਸ ਤੇ ਅਸੀਂ 25,000 ਅੰਦਾਜ਼ਾ ਲਾ ਰਹੇ ਹਾਂ। ਉਹ ਕੰਮ ਫਿਰ CCDP ਨੇ ਜਾਰੀ ਰੱਖਿਆ। ਸਰਦਾਰ ਗੁਰਤੇਜ ਸਿੰਘ ਦੀ ਐਨੈਕਸੀ ਵਿੱਚ ਉਹ ਕੰਮ ਹੋਇਆ। ਤੁਸੀਂ ਐਵੇਂ ਨਾ ਲੜੀ ਜਾਇਆ ਕਰੋ ਹੋਰ ਇਸ਼ੂਜ਼ ਪਿੱਛੇ, ਕੰਮ ਵੀ ਦੇਖੋ ਬੰਦਾ ਕੀ ਕੀ ਕਰ ਰਿਹਾ। ਉੱਥੇ ਅਮਰੀਕ ਸਿੰਘ ਅੰਮ੍ਰਿਤਸਰ, ਹਰਸ਼ਿੰਦਰ, ਡਾਕਟਰ ਆਮੀ ਲੌਸ ਸਟੈਨਫੋਰਡ ਤੋਂ ਗਈ, ਉਹ 10 ਟੌਰਚਰਡ ਬੀਬੀਆਂ ਨੂੰ ਸਟੱਡੀ ਕਰਨ ਲਈ। 100 ਤੋਂ ਵੱਧ ਉਹਨੇ ਟੌਰਚਰਡ ਬੰਦੇ ਬੀਬੀਆਂ ਦੀ ਇਨਵੈਸਟੀਗੇਸ਼ਨ ਕਰਕੇ ਆਈ, ਫਿਰ ਰਿਪੋਰਟ ਲਿਖੀ ਇੱਥੇ ਆ ਕੇ। ਉਹ ਇਸ ਤਰ੍ਹਾਂ ਕੰਮ ਹੋਇਆ। ਉਹਦੇ ਵਿੱਚੋਂ ਫਿਰ ਇੱਕ ਰਿਪੋਰਟ ਜਿਹੜੀ ਤੁਸੀਂ ਦੇਖ ਰਹੇ ਹੋ ਰਿਡਿਊਸ ਟੂ ਐਸ਼ਸ ਛਪੀ। ਫਿਰ ਉਸ ਤੋਂ ਬਾਅਦ ਕੰਮ ਇਨਸਾਫ ਆਰਗੇਨਾਈਜੇਸ਼ਨ ਨੇ ਜਾਰੀ ਕੀਤਾ, ਉਹ ਜਾਰੀ ਰੱਖਿਆ ਹੋਇਆ। what I want to share with you is ਕਿ ਉਹ ਲੈਗੇਸੀ ਦੀ ਹੁਣ ਇਸ ਸਾਲ ਕੰਮ ਆਲਰੇਡੀ ਖਤਮ ਹੋਇਆ। ਪੰਜਾਬ ਦੇ ਸਾਰੇ ਡਿਸਟ੍ਰਿਕਟ ਵਿੱਚ ਐਨਾਲਿਸਿਸ ਹੋ ਚੁੱਕਿਆ ਤੇ ਸੁਖਮਨ ਧਾਮੀ ਜੇ ਇੱਥੇ ਹੁੰਦਾ, ਸੁਖਮਨ ਸਿੰਘ ਸਾਮੀ, ਉਹਨੂੰ ਤੁਹਾਨੂੰ ਆਪ ਡਿਟੇਲ ਦੇਣਾ ਸੀ। ਮੈਂ ਤੁਹਾਨੂੰ ਇੱਕ ਦੱਸ ਰਿਹਾ ਕਿ 25,000 ਨੰਬਰ ਜਦੋਂ ਦੀ ਪ੍ਰੋਪੇਗੈਂਡਾ ਦੀ ਗੱਲ ਤੇ ਵਾਪਸ ਆ ਰਿਹਾ। ਭਾਈ ਜਸਵੰਤ ਸਿੰਘ ਖਾਲੜਾ ਦਾ ਐਸਟੀਮੇਟ ਕੰਜ਼ਰਵੇਟਿਵ ਸੀ, ਕੋਈ ਪ੍ਰੋਪੇਗੈਂਡਾ ਨਹੀਂ, ਬਿਲਕੁਲ ਠੀਕ ਸੀਗੇ ਉਹ। ਕਿਉਂਕਿ ਹੁਣ ਦੇ ਅੰਕੜੇ ਪੂਰੇ ਪੰਜਾਬ ਦੀ ਸਟੈਟਿਸਟਿਕ ਐਨਾਲਿਸਿਸ ਦੇ ਮੁਤਾਬਕ ਆਲਮੋਸਟ ਲੱਖ ਬਣ ਰਿਹਾ ਉਹ, 97,000 and something, and this report will be out within a year now। ਤੋ ਕਹਿਣ ਦਾ ਭਾਵ ਇਹ, ਕਿਉਂਕਿ ਪ੍ਰੋਪੇਗੈਂਡਾ ਸਟੇਟ ਕਰਦਾ, ਕਿਉਂਕਿ ਪ੍ਰੋਪੇਗੈਂਡਾ ਪੁਲਿਸ ਕਰਦੀ ਆ, ਕਿਉਂਕਿ ਪ੍ਰੋਪੇਗੈਂਡਾ ਪੋਲੀਟੀਸ਼ੀਅਨਸ ਕਰ ਰਹੇ ਨੇ ਪੰਜਾਬ ਦੇ, ਇੰਡੀਆ ਦੇ, ਸਿੱਖ ਇਨਕਲੂਡਡ। ਇਟ ਹੈਜ਼ ਨਥਿੰਗ ਟੂ ਡੂ ਵਿਦ ਕੋਈ ਸਿੱਖ ਜਾਂ ਪੰਜਾਬੀ ਆ, ਇਟ ਹੈਜ਼ ਟੂ ਡੂ ਵਿਦ ਕਿ ਸੱਚ ਦੀ ਗਵਾਹੀ ਨਾਲ ਕੌਣ ਖੜ ਰਿਹਾ। ਉਸ ਗਵਾਹੀ ਦੇ ਵਿੱਚ ਉਹ ਪ੍ਰੋਪੇਗੈਂਡਾ ਨੂੰ ਕਾਊਂਟਰ ਲਗਾਤਾਰ ਕਰਨ ਲਈ ਸਿਸਟਮੈਟਿਕ ਅਪਰੋਚਸ ਚਾਹੀਦੀਆਂ ਨੇ। ਉਹ ਸਿਸਟਮੈਟਿਕ ਅਪਰੋਚ ਕੁਝ ਕੁ ਜਣਿਆਂ ਨੇ ਜਾਰੀ ਰੱਖੀ ਆ, ਉਸ ਤੋਂ ਇਲਾਵਾ ਵੀ 2 ਐਫਰਟ ਹੋਈਆਂ ਨੇ, ਉਹ ਵੀ ਜਾਰੀ ਰੱਖੀਆਂ ਜਾ ਰਹੀਆਂ ਨੇ। ਭਾਈ ਖਾਲੜਾ ਜੀ ਦੇ ਬਾਰੇ ਜੇ ਉਹਨਾਂ ਦਾ ਗੱਲ ਦੀ ਗੱਲ ਕਰਨੀ ਆ ਤਾਂ ਅਖੀਰਲੀ ਗੱਲ ਸਿਰਫ ਇਹੀ ਬਣਦੀ ਆ ਕਿ ਸੱਚ ਆਪਣੇ ਲਈ ਪਛਾਣੋ, ਸੱਚ ਨਾਲ ਆਪਣਾ ਰਿਸ਼ਤਾ ਬਣਾਓ। ਕੱਲਾ ਫਲਸਫਾ ਨਾ ਬਣਾ ਲਿਓ ਜਾਂ ਇਹ ਖੱਬੇ ਪੱਖੀ ਨੇ ਆ, ਇਹ ਮਿਸ਼ਨਰੀ ਨੇ ਆ, ਟਕਸਾਲੀ ਨੇ ਆ, ਜਿਵੇਂ ਅਸੀਂ ਬਣਾ ਲਿਆ ਇਹ ਜੱਥੇਵਾੜੇ ਨੇ। ਏਦਾਂ ਨਹੀਂ ਸੱਚ ਦਾ ਰਿਸ਼ਤਾ ਬਣਦਾ। ਉਹ ਤੁਹਾਡੇ ਟ੍ਰੇਨਿੰਗ ਗਰਾਊਂਡਸ ਨੇ। ਕੋਈ ਹਾਰਵਰਡ ਦਾ ਟ੍ਰੇਨ ਆ, ਸੁਖਮਨ ਧਾਮੀ ਅਮਰੀਕਨ ਯੂਨੀਵਰਸਿਟੀ ਦਾ ਟ੍ਰੇਨਡ ਆ, ਉਹ ਦੋਨੋਂ ਇਕੱਠੇ ਹੋਏ ਨਾ ਤਾਂ ਹੀ ਕੰਮ ਵੰਡਿਆ ਅੱਗੇ। ਤਾਂ ਤੁਸੀਂ ਇਹ ਕਹੋ ਕਿ ਤੇਰੀ ਟ੍ਰੇਨਿੰਗ ਮੇਰੀ ਯੂਨੀਵਰਸਿਟੀ ਦੀ ਹੈ, ਕੋਈ ਗੱਲ ਆ? ਟ੍ਰੇਨਿੰਗ ਲੈ ਕੇ ਆਓ, ਟ੍ਰੇਨਿੰਗ ਲੈ ਕੇ ਕੰਮ ਕਰੋ ਫੀਲਡ ਵਿੱਚ ਆ ਕੇ। 25 ਸਾਲ ਕੰਮ ਕਰੋਗੇ ਫਿਰ ਪਤਾ ਲੱਗਦਾ ਕਿ ਅਗਲਾ ਕੰਮ ਕਿਵੇਂ ਬਾਹਰ ਆਊਗਾ। ਇਹ ਹੁੰਦੀ ਆ ਇੱਕ ਲੈਗੇਸੀ ਨੂੰ ਅੱਗੇ ਲੈ ਕੇ ਜਾਣਾ। ਇਵੈਂਚੁਅਲੀ ਸਾਡੇ ਲਈ ਸਿੱਖ ਭਾਈਚਾਰੇ ਦੇ ਵਿੱਚ ਤੇ ਪੰਜਾਬੀ ਭਾਈਚਾਰੇ ਵਿੱਚ, ਤੇ ਆਪਾਂ ਜਿਹਨੂੰ ਇੰਟਰਨੈਸ਼ਨਲ ਲੈਵਲ ਤੇ ਹਿਊਮਨ ਰਾਈਟਸ ਦਾ ਭਾਈਚਾਰੇ ਦੀ ਗੱਲ ਕਰਦੇ ਆ, ਮੈਂ ਇਹਨੂੰ ਬਾਲੀਵੁੱਡ ਨਾਲ ਜੋੜ ਕੇ ਗੱਲ ਖਤਮ ਕਰਨ ਲੱਗਿਆ। ਹੁਣ ਹਨੀ ਤਰੇਹਾ ਨੇ ਮੂਵੀ ਬਣਾਤੀ, ਹੀ ਇਜ਼ ਦਾ ਡਾਇਰੈਕਟਰ ਆਫ ਦਾ ਮੂਵੀ, ਜਿਹਦਾ ਨਾਂ ਰੱਖਿਆ ਸੀ ਘੱਲੂਘਾਰਾ। ਉਹਦਾ ਨਾਂ ਚੇਂਜ ਕਰਕੇ ਟਿਫ ਦੇ ਵਿੱਚ, ਟੋਰਾਂਟੋ ਦੇ ਵਿੱਚ ਪਿਛਲੇ ਸਾਲ ਦਿਖਾਣੀ ਸੀ, ਉਹਦਾ ਨਾਂ ਰੱਖਿਆ ਪੰਜਾਬ 95। ਉਹ ਨਾ ਟਿਫ ਵਿੱਚ ਦਿਖਾਣ ਦਿੱਤੀ ਸਰਕਾਰ ਨੇ ਜ਼ੋਰ ਪਵਾ ਕੇ, ਨਾ ਇੰਡੀਆ 'ਚ ਰਿਲੀਜ਼ ਹੋਣ ਦਿੱਤੀ। ਡਾਇਰੈਕਟਰ ਨੇ ਮੈਨੂੰ ਕਾਲ ਕੀਤੀ, ਮੈਂ ਵੀ ਉਹਨੂੰ ਗਿਆ ਬੰਬੇ, ਮੈਂ ਦੇਖ ਕੇ ਆਇਆ ਮੂਵੀ 10 ਕੁ ਮਹੀਨੇ ਪਹਿਲਾਂ। ਹੁਣ ਉਹ ਮੂਵੀ ਵੀ ਕਿਉਂ ਨਹੀਂ ਆਉਣ ਦਿੱਤੀ ਜਾ ਰਹੀ, ਉਹਦਾ ਸਟੇਟਮੈਂਟ ਵੀ ਤੁਹਾਨੂੰ ਹੁਣ ਦੱਸਦਾ। 30 ਸਾਲ ਪਹਿਲਾਂ ਉਹਨਾਂ ਨੂੰ ਅਗਵਾ ਕੀਤਾ ਸੀ ਕਿਉਂਕਿ ਮੂਵੀ ਵਿੱਚ ਵੀ ਕੋਈ ਪ੍ਰੋਪੇਗੈਂਡਾ ਨਹੀਂ ਮੈਂ ਦੇਖੀ ਹੈ। 100% ਆਮ ਵੈਰੀ ਹਾਰਸ਼ ਕ੍ਰਿਟਿਕ, ਉਹਦੇ ਵਿੱਚ 0 ਪ੍ਰੋਪੇਗੈਂਡਾ ਮੂਵੀ ਦੇ ਵਿੱਚ। ਤਾਂ ਹੀ ਫੈਮਿਲੀ ਨੇ ਐਂਡੋਰਸ ਕੀਤੀ ਹੈ ਸਾਰੀ। ਤਾਂ ਹੀ 127 ਕੱਟਸ ਲਈ ਹਨੀ ਤਰ੍ਹਾਂ ਐਗਰੀ ਨਹੀਂ ਕਰ ਰਿਹਾ, ਕਿਉਂਕਿ ਫੈਮਿਲੀ ਨੇ ਵੀ ਕਿਹਾ ਇਦਾਂ ਦੀ ਕੱਟ ਨਹੀਂ ਲੱਗਣੇ ਚਾਹੀਦੇ ਕੋਈ ਵੀ। ਪੰਜਾਬ ਬੰਬੇ ਦੀ ਕੋਰਟ ਦੇ ਵਿੱਚ ਜਿੱਥੇ ਸੈਂਸਰ ਬੋਰਡ ਦਾ ਕੇਸ ਲੱਗਿਆ ਹੋਇਆ, ਜੱਜ ਨੇ ਵੀ ਉਹ ਮੂਵੀ ਦੇਖ ਲਈ, ਕਹਿੰਦਾ ਮੈਨੂੰ ਤਾਂ ਕੋਈ ਆਬਜੈਕਸ਼ਨ ਮਿਲਦੀ ਨਹੀਂ। ਉਹ ਕਹਿੰਦੇ ਇਹਦੇ ਚੋਂ ਪੰਜਾਬ ਪੁਲਿਸ ਵਰਡ ਕੱਢ ਦੋ, ਫਿਰ ਸਟੋਰੀ ਕੀ ਬਚੂਗੀ। ਇਹ ਪ੍ਰੋਪੇਗੈਂਡਾ ਮਤਲਬ ਸਟੇਟ ਅਜੇ ਵੀ ਹੀ ਜਾਰੀ ਰੱਖ ਰਿਹਾ। ਤੇ ਹਨੀ ਤਰ੍ਹਾਂ ਦਾ ਫਿਰ ਸਟੇਟਮੈਂਟ ਲੱਗਿਆ, ਕਹਿੰਦਾ 30 ਸਾਲ ਪਹਿਲਾਂ ਨੂੰ ਅਗਵਾ ਕੀਤਾ ਸੀ, ਹੁਣ ਦੁਬਾਰਾ ਅਗਵਾ ਕਰ ਰਹੇ ਨੇ। ਸੱਚ ਨੂੰ ਕੌਣ ਦਬਾ ਰਿਹਾ ਇਹ ਸਮਝਣਾ ਜ਼ਰੂਰੀ ਆ। ਸੱਚ ਨੂੰ ਉਜਾਗਰ ਕੌਣ ਕਰ ਰਿਹਾ ਇਹ ਸਮਝਣਾ ਜ਼ਰੂਰੀ ਆ। ਉੱਥੇ ਤੁਹਾਡਾ ਬੜਾ ਕਲੀਅਰ ਹੋ ਜਾਂਦਾ ਕਿ ਇਹ ਰੱਬੀ ਖੇਲ ਆ ਕਿ ਕੋਈ ਇੱਧਰ ਚੱਲ ਰਿਹਾ, ਕੋਈ ਉੱਧਰ ਚੱਲ ਰਿਹਾ, ਪਰ ਤੁਸੀਂ ਇਹ ਦੇਖ ਲਿਓ ਕਿ ਤੁਸੀਂ ਕਿੱਧਰ ਚੱਲਣਾ। ਸੋ ਭਾਈ ਖਾਲੜਾ ਜੀ ਤੇ ਉਹਨਾਂ ਦੇ ਫੈਮਿਲੀ,
ਬੀਬੀ ਖਾਲੜਾ ਜੀ ਇੱਥੇ ਨੇ ਤੇ ਜਿਹੜੇ ਬੁਲਾਰੇ ਨੇ ਤੇ ਜਿਨ੍ਹਾਂ ਨੇ ਇਹਦਾ ਸੰਗਠਨ ਕੀਤਾ, ਸੁਨੀਲ ਹੋਣਾ ਨੇ, ਇਹਨਾਂ ਸਾਰਿਆਂ ਦਾ ਧੰਨਵਾਦ ਹੈ ਕਿ ਇੱਥੇ ਆਏ ਹੋ। ਬਟ ਲੈਗੇਸੀ ਅਸਲੀ ਕੀ ਹੁੰਦੀ ਆ? ਲੈਗੇਸੀ ਹੁੰਦੀ ਹੈ ਕਿ ਉਸ ਆਈਡੀਏ ਨੂੰ ਕਾਇਮ ਰੱਖਣਾ। ਤੇ ਆਈਡੀਆ ਕੀ ਹੈਗਾ? ਸਿੱਖ ਨਜ਼ਰੀਏ ਤੋਂ ਸੱਚ ਦੀ ਗਵਾਹੀ ਗਲੋਬਲੀ ਭਰੀ ਜਾਂਦੀ ਆ। ਉਹਦੀ ਇੱਕ ਇਵੈਂਟ ਹੁੰਦੀ ਆ ਜਸਵੰਤ ਖਾਲੜਾ ਜੀ ਦੇ ਲਈ ਵੀ, ਉਹ ਇਵੈਂਟ ਪੰਜਾਬ ਦੇ ਵਿੱਚ ਬੜੀ ਹਿਊਮਨ ਰਾਈਟਸ ਦੇ ਕੰਮ ਦੇ ਵਿੱਚ। ਉਸ ਗਵਾਹੀ ਦੇ ਵਿੱਚ ਉਹਨਾਂ ਨੇ ਸ਼ਹਾਦਤ ਦੀ ਦਾਤ ਗੁਰੂ ਕੋਲੋਂ ਲਈ। And this is the legacy we must continue. Eventually, it is all about everyone wants to be free as free people everywhere in the world. ਤੇ ਜੇ ਪੰਜਾਬੀਆਂ ਨੇ, ਸਿੱਖਾਂ ਨੇ ਵੀ ਫ੍ਰੀ ਰਹਿਣਾ ਚਾਹੁੰਦੇ ਨੇ, ਜਿਹੜੀ ਵੀ ਸਰਕਾਰ, ਭਾਵੇਂ ਉਹ ਮੁਗਲਈ ਸੀ, ਭਾਵੇਂ ਉਹ ਬ੍ਰਿਟਿਸ਼ ਆ, ਭਾਵੇਂ ਉਹ ਇੰਡੀਅਨ ਆ, ਤੇ ਭਾਵੇਂ ਉਹ ਕੈਨੇਡੀਅਨ ਵੀ ਬਣ ਜੂਗੀ, ਆਉਣ ਵਾਲੇ ਟਾਈਮ 'ਚ ਇਹ ਵੀ ਹੋਣ ਲੱਗਿਆ। ਇਸ ਕਰਕੇ ਤਿਆਰੀ ਕਰ ਲਓ। ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਇੱਥੇ ਦੇ ਲੋਕੀ ਫ੍ਰੀ ਹੋਣ। ਤੇ ਜਦ ਤੁਸੀਂ ਇੱਥੇ ਵੀ ਉਹ ਫ੍ਰੀडम ਦੀ ਗੱਲਾਂ ਕਰੋਗੇ, ਤੁਹਾਨੂੰ ਇੱਥੇ ਵੀ ਉਹ ਲੜਾਈਆਂ ਲੜਨੀਆਂ ਪੈਣਗੀਆਂ। ਸਿੱਖਾਂ ਦਾ ਕੰਮ ਹੀ ਇਹ ਆ ਕਿ ਅਸੀਂ ਜਿਹੜੇ ਸ਼ਹਿਰ ਵਿੱਚ, ਜਿਹੜੇ ਕਿੱਤੇ ਵਿੱਚ, ਜਿਹੜੇ ਕੰਟਰੀ ਵਿੱਚ ਬੈਠੇ ਆ, ਉੱਥੇ ਸਿੱਖਾਂ ਦੇ ਨਜ਼ਰੀਏ ਤੋਂ, ਗੁਰੂ ਦੇ ਨਜ਼ਰੀਏ ਤੋਂ ਇਹ ਰਾਜ ਕਿਵੇਂ ਕਾਇਮ ਕਰਨਾ, ਇਹਦੀ ਗੱਲ ਲਗਾਤਾਰ ਕਰੀਏ। ਤੇ ਕੋਈ ਹਿਊਮਨ ਰਾਈਟਸ ਵਾਲਾ ਬਣ ਕੇ ਕਰੇ, ਕੋਈ ਲਿਖਾਰੀ ਬਣ ਕੇ ਕਰੇ, ਕੋਈ ਬੁਲਾਰਾ ਬਣ ਕੇ ਕਰੇ, ਬਟ ਉਹਨਾਂ ਦੀ ਇੱਕ ਐਗਰੀਮੈਂਟ ਸ਼ੁੱਡ ਬੀ ਔਨ ਦਾ ਪ੍ਰੋਜੈਕਟ, not necessarily on the approach। ਇਹਨਾਂ ਸ਼ਬਦਾਂ ਨਾਲ ਦੱਸ ਕੇ ਪਤਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।